अस्सलाम वालेकुम जी। वालेकुम सलाम। की हाल चाल है बाबा जी? शुक्र अलहमदुलिल्लाह। अपना नाम दस्यो। हाजी जमालदीन। हाजी जमालदीन, थोड़ा उच्ची बोलना। हाजी ते जमालदीन। ठीक। अब्बा जी का नाम की सी तुहाडे दा? मामदीन। मामदीन। केड़ी बरादरी नाल तलक अपना? गुजर। गुज्जर बरादरी नाल। ते इंडिया विचों तुसीं किहड़े पिंड चों उठ के आए सीगे? मेल आने च। मेलाणे चों। तहसील किहड़ी सी तुहाडी? तहसील नवां शहर। तहसील नवां शहर, जिला जलंधर। जिला जलंधर। थाणा बंगे। थाणा बंगे। ठीक। ते किन्नी उम्र सी तुहाडी जदों तुसीं उत्थों उठ के आए? मैं 9-10 साल का। 9-10 साल दे सीगे। ठीक हो गया। ते स्कूले भी जांदे हुंदे सीगे उत्थे? और जाते थे किते किते। किते किते जांदे सी। ਸਕੂਲ ਦਾ ਨਾਂ ਯਾਦ ਆ? ਕਿਹੜਾ ਸਕੂਲ ਸੀ? ਪਿੰਡ 'ਚ ਹੀ ਸੀਗਾ ਜਾਂ ਬਾਹਰ ਸੀ ਕਿਤੇ? ਉਹ ਸੀਗਾ ਘੁੰਮਣਾ। ਘੁੰਮਣਾ ਵਿੱਚ? ਘੁੰਮਣਾ ਦਾ ਜੱਟਾਂ ਦਾ ਪਿੰਡ। ਜੱਟਾਂ ਦਾ ਪਿੰਡ। ਸਾਡੇ ਨਾਲ ਹੀ ਸਭ ਸੀਗਾ। ਅੱਛਾ ਅੱਛਾ। ਉੱਥੇ ਜਾਂਦੇ। ਠੀਕ ਹੋ ਉਹ ਗਿਆ। ਪ੍ਰਾਈਵੇਟ ਸਕੂਲ ਸੀ। ਅੱਛਾ, ਉਸ ਵਕਤ ਵੀ ਪ੍ਰਾਈਵੇਟ ਉਹ ਸਕੂਲ? ਸੁਭਾਅ ਜਾਨੀ ਕਾਗਜ਼ਾਂ 'ਚ ਨਾ ਪਿਆ ਤੋ ਇੱਦਾਂ ਹੀ ਸੀਗਾ। ਅੱਛਾ ਅੱਛਾ। ਸੀਗਾ ਸੀ ਉੱਥੇ ਕਾਗਜ਼ਾਂ 'ਚੋਂ ਜਗ੍ਹਾ ਨਾ ਪਿਆ ਕੋਈ। ਠੀਕ ਆ। ਹਾਂ। ਤੇ ਫਿਰ ਕਿੰਨਵੀਂ ਜਮਾਤ ਤੱਕ ਗਏ ਉੱਥੇ? ਮੈਂ ਦੂਜੀ ਦੀ ਸੀ। ਦੂਸਰੀ ਤੀਸਰੀ। ਜਿਹੜੇ ਮਾਸਟਰ ਹੁੰਦੇ ਸੀਗੇ ਮੁਸਲਮਾਨ ਸੀਗੇ ਜਾਂ ਸਿੱਖ ਸਰਦਾਰ ਸੀਗੇ? ਉਹ ਸੀਗੇ ਬਾਹਮਣ। ਬਾਹਮਣ ਹਿੰਦੂ ਸੀਗੇ। ਕੀ ਕਿਸ ਤਰ੍ਹਾਂ ਪੜ੍ਹਾਉਂਦੇ? ਠੀਕ ਪੜ੍ਹਾਉਂਦੇ ਹੁੰਦੇ ਸੀਗੇ? ਆਹੋ ਪੜ੍ਹਾਉਂਦੇ ਠੀਕ ਸੀ। ਗੱਡੇ ਗੁੱਡੇ ਮੰਗਾ ਲੈਣੇ ਸਾਡੇ ਕੋਲੋਂ, ਕਦੀ ਰਸਾਂ ਮੰਗਾ ਲੈਣੀਆਂ। ਅੱਛਾ, ਖਾਣ ਪੀਣ ਵਾਲੀਆਂ ਚੀਜ਼ਾਂ? ਖਾਣ ਪੀਣ ਵਾਲੀਆਂ ਚੀਜ਼ਾਂ। ਉਹ ਤਾਂ ਹੁੰਦਾ ਹੀ ਸੀ ਪਹਿਲੇ, ਆਪਣੇ ਵੀ ਇੱਥੇ ਇੱਦਾਂ ਹੀ ਚੱਲਦਾ ਹੁੰਦਾ ਸੀ। ਆਂਡੇ ਮੰਗਾ ਲੈਣੇ, ਕਦੇ ਹਾਂ। ਕੁਛ ਕਦੇ ਕੁਛ। ਠੀਕ ਆ। ਆ ਹੁਣ ਵੀ ਸਰਕਾਰੀ ਸਕੂਲਾਂ 'ਚ ਚੱਲਦਾ। ਲੱਸੀ ਲੁੱਸੀ ਮੰਗਾ ਲੈਂਦੇ ਆ। ਅੱਛਾ, ਠੀਕ ਸੀ। ਹਾਂ। ਆਲੇ ਦੁਆਲੇ ਦੇ ਪਿੰਡ ਦੱਸਿਓ ਕਿਹੜੇ ਕਿਹੜੇ ਸੀਗੇ? ਆਲੇ ਦੁਆਲੇ ਦੇ ਪਿੰਡ, ਸਾਡੇ ਪਿੰਡ ਦੇ ਦੁਆਲੇ ਸੀਗਾ ਇੱਕ ਸੰਗਤਪੁਰ। ਸੰਗਤਪੁਰ। ਹਾਂ। ਇੱਕ ਸੀਗਾ ਮਲਕਪੁਰ। ਮਲਕਪੁਰ। ਹਾਂ। ਹੂੰ। ਤੇ ਘੁੰਮਣਾ ਮਾਨਤਾ ਜੱਟਾਂ ਦੇ ਪਿੰਡ ਤੇ। ਘੁੰਮਣਾ ਮਾਂਗਟਾ ਜੱਟਾਂ ਦੇ ਪਿੰਡ ਸੀ। ਪਡੋਰੀ। ਪਡੋਰੀ ਸੀ ਰਜਪੂਤਾਂ ਦੀ। ਪੰਡੋਰੀ ਰਜਪੂਤਾਂ ਦੀ ਸੀਗੀ? ਹਾਂ। ਅੱਛਾ, ਥੋੜ੍ਹੇ ਉੱਚੀ ਬੋਲੋ। ਪਡੋਰੀ ਸੀ ਰਜਪੂਤਾਂ ਦੀ। ਅੱਛਾ ਉਹ ਸਾਡੇ ਇਸ ਪਾਸੇ ਨੂੰ ਸੀ। ਅੱਛਾ ਨਾਲ ਹੀ ਬਸੀਵੇਂ ਇਕੱਠੇ ਸੀ ਸਾਡੇ। ਅੱਛਾ। ਘੁੰਮਣਾ ਦਾ ਵੀ ਬਸੀਮਾ ਇਕੱਠਾ ਸੀ, ਮਾਗਟਾ ਦਾ ਵੀ, ਮਲਕਪੁਰ ਦਾ, ਸੰਗਤਪੁਰ ਦਾ। ਹਾਂ ਹਾਂ। ਇਹ ਬਸੀਵੇਂ ਇਕੱਠੇ ਸੀ ਸਾਡੇ। ਅੱਛਾ ਅੱਛਾ। ਇਹ ਲਾਣੇ ਦੇ ਨਾਲ ਲੱਗਦੇ। ਠੀਕ। ਤੇ ਹੋਰ ਤਾਂ ਤੁਹਾਡੇ ਉੱਥੇ ਪਿੰਡ ਵਿੱਚ ਕੋਈ ਨਹੀਂ ਬੈਠੀ ਹੋਣੀ ਕੌਮ, ਮਤਲਬ ਸਿੱਖ ਜਾਂ ਹਿੰਦੂ? ਤਾਂ ਹੁਣ ਨਹੀਂ, ਅੱਗੇ ਉਦੋਂ ਜਦੋਂ ਸੀਗੇ? ਅੱਗੇ ਸਿੱਖ ਬੈਠੇ ਸੀ। ਸਿੱਖ ਬੈਠੇ ਸੀਗੇ? ਸਿੱਖ ਵੀ ਬੈਠੇ, ਚਮਾਰ ਸੀਗੇ ਬੈਠੇ। ਅੱਛਾ ਚੰਗਾ ਚਮਾਰਾਂ ਦਾ ਚੰਗੇ ਘਰ ਕਾਫੀ ਸੀ। ਅੱਛਾ। ਕੋਈ ਨਾਂ ਯਾਦ ਆ ਉਹਨਾਂ ਚੋਂ ਕਿਸੇ ਦੇ? ਨਾਲ ਅੱਛਾ। ਸਰਦਾਰਾਂ ਦੇ ਨਾਂ ਵੀ ਨਹੀਂ ਯਾਦ? ਸਰਦਾਰਾਂ ਦੇ ਨਾਂ ਯਾਦ ਆ। ਨਾਸੂ ਹੁੰਦਾ ਸੀ ਕੋ। ਨਾਸੂ? ਨੰਦ ਸਿੰਘ। ਨੰਦ ਸਿੰਘ। ਅੱਛਾ। ਹਾਂ। ਇੱਕ ਸਵਰਨ ਸਿੰਘ ਸੀਗਾ। ਅੱਛਾ ਇੱਕ ਸੋਖੋ ਸਾ ਸਾਡਾ ਹਮਜ ਮੈਚੀ ਦਾ। ਅੱਛਾ। ਮਿਸਰੀਆਂ ਦਾ ਮੁੰਡਾ। ਹਾਂ ਹਾਂ ਹੈ। ਹਾਂ। ਉਹ ਨਾਂ ਵੀ ਭੁੱਲ ਗਿਆ, ਢੇਰ ਹੋ ਗਈ। ਹਾਂ। ਜਦੋਂ ਤੁਸੀਂ ਉੱਥੋਂ ਹਿੰਦੁਸਤਾਨ 'ਚ ਉੱਠ ਕੇ ਪਾਕਿਸਤਾਨ ਆਏ ਤੇ ਤੁਹਾਡੀ ਉਦੋਂ ਉਮਰ ਕਿੰਨੀ ਸੀਗੀ? ਉਮਰ ਸੀਗੀ 10-12 ਸਾਲ ਦੀ। ਅੱਛਾ। ਤੁਹਾਡੇ ਨਾਲ ਹੋਰ ਕੌਣ ਕੌਣ ਸੀ ਘਰ ਦੇ ਵਿੱਚੋਂ? ਘਰ ਦੇ ਵਿੱਚ ਸਾਡੇ ਸਾਰੇ ਸੀਗੇ। ਪੂਰੀ ਫੈਮਿਲੀ ਸੀਗੀ? ਹਾਂ। ਮਾਂ ਬਾਪ ਮਾਂ-ਬਾਪ। ਭੈਣ ਭਾਈ? ਹਾਂ। ਤੁਸੀਂ ਸਾਰਿਆਂ ਤੋਂ ਬੜੇ ਸੀ? ਨਹੀਂ, ਛੋਟਾ ਸੀ ਗਬਲ। ਅੱਛਾ ਅੱਛਾ। ਸਿੱਧੇ ਪਾਕਿਸਤਾਨ 'ਚੋਂ ਆ ਕੇ ਇੱਥੇ ਬੈਠੇ ਸੀ ਜਿਹੜੇ ਹੁਣ ਪਿੰਡ 'ਚ ਬੈਠੇ ਆ? ਨਹੀਂ, ਕਹਿੰਦਾ ਗੰਡਾ ਸਿੰਘ ਆ ਕੇ ਬੈਠੇ। ਪਹਿਲੇ ਗੰਡਾ ਸਿੰਘ ਬੈਠੇ ਸੀ? ਹਾਂ। ਉੱਥੇ 10 ਦਿਨ ਰਹਿ ਕੇ ਇੱਥੇ ਆ ਗਏ। ਅੱਛਾ। ਤੇ ਇੱਥੇ ਆਪਣਾ ਜਿਸ ਪਿੰਡ 'ਚ ਬੈਠੇ ਦਾ ਕੀ ਨਾਂ ਆ? ਬੁਝਿਆੜੀ 372 ਬੁਝਿਆੜੀ। 372 ਬੁੱਜਾਂ ਵਾਲੀ, ਟੋਬਾ ਟੇਕ ਸਿੰਘ ਜ਼ਿਲ੍ਹੇ ਦੇ ਵਿੱਚ। ਬਾਟੀ ਸਿੰਘ ਤੇ ਬਾਕੀ ਜਿਹੜਾ ਤੁਹਾਡਾ ਸਾਰਾ ਪਿੰਡ ਉੱਥੋਂ ਉੱਠ ਕੇ ਆਇਆ, ਹੂੰ। ਉਹ ਸਾਰਾ ਇਸੇ ਪਿੰਡ 'ਚ ਆ ਕੇ ਬੈਠਾ ਜਾਂ ਕਿਤੇ ਹੋਰ ਵੀ ਜਗ੍ਹਾ ਗਏ ਆ? ਹੋਰ ਜਗ੍ਹਾ ਵੀ ਗਏ। ਮਤਲਬ ਕਿੱਥੇ ਕਿੱਥੇ ਬੈਠੇ ਜਾ? ਕਰਮਸਰ ਬੈਠੇ ਆ, ਸਮੁੰਦਰੀ ਸੀ। ਸਮੁੰਦਰੀ ਵਿੱਚ ਕਰਮਸਰ ਬੈਠੇ ਆ? ਹਾਂ ਜੀ। ਅੱਛਾ। ਇੱਕ ਬੈਠੇ ਆ ਜਗਤਪੁਰ ਬਿਆਸੀ, ਉਹ ਪੈਂਸਲੇ ਦੇ ਕੋਲ? ਪੈਂਸਲੇ ਦੇ ਕੋਲ। ਅੱਛਾ, ਜਗਤਪੁਰ ਬਿਆਸੀ। ਜਗਤਪੁਰ ਬਿਆਸੀ। ਬਾਕੀ ਬਾਕੀ ਲਸਾਰਨ ਬੈਠੇ ਆ। ਲਸਾਰਨ ਸਮੁੰਦਰੀ ਦੇ ਕੋਲ ਬੈਠੇ ਆ? ਬੈਠੇ। ਅੱਛਾ। ਤਿੰਨ ਚੌਪੜੀ ਬੈਠੇ। ਆਪਣੇ ਇਸ ਪਿੰਡ 'ਚ ਕਿੰਨੇ ਘਰ ਆ ਤੁਹਾਡੇ ਪਿੰਡ ਦੇ? 20-25 ਘਰ। 20-25 ਹੈਗੇ ਆ ਮੇਲਾਣੀਆਂ ਦੇ? ਠੀਕ। ਤੇ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਜਦੋਂ ਤੁਸੀਂ ਉੱਥੋਂ ਆਏ? ਬਹੁਤ ਮੁਸ਼ਕਿਲ ਸੀ। ਉਹ ਦੱਸੋ ਮਾੜਾ ਜਿਹਾ। ਉਸ ਵੇਲੇ ਇਹ ਮੁਸ਼ਕਿਲ ਸੀਗੀ ਕਿ ਨਾ ਟੁੱਕ ਨਾ ਪਾਣੀ, ਕੋਈ ਸ਼ੈ ਨਾ ਸੀ ਲੱਭਦੀ। ਅੱਛਾ। ਤੇ ਬਹੁਤ ਬੁਰੇ ਹਾਲ ਤੇ ਮੀਂਹ ਰੋਜ਼ ਪਈ ਜਾਣੇ, ਚੱਲ ਹੋਈ ਜਾਣੀ, ਅੱਗੇ ਬੈਠੇ ਰਹਿਣਾ ਹਾਂ। ਤੇ ਕੋਈ ਚੀਜ਼ ਨਾ ਖਾਣ ਨੂੰ ਲੱਭਦੀ। ਅੱਛਾ। ਬਹੁਤ ਟਾਹਲੀਆਂ ਦੇ ਪੱਤੇ ਵੀ ਖਾਧੇ ਉਹਨਾਂ ਦੇ ਨਾਲ। ਟਾਹਲੀਆਂ ਦੇ ਪੱਤੇ ਵੀ ਪੱਤੇ ਖਾਦੇ? ਵੀ ਖਾਧੇ। ਐਡਾ ਇਨਕਲਾਬ ਸੀ। ਹਾਂ। ਹਾਂ। ਛਪੜੀਆਂ ਦੇ ਪਾਣੀ ਪੀਤੇ? ਪਾਣੀ ਪੀਤੇ, ਬੁਰਾ ਹਾਲ ਹੋਏ।
ਜਿਸ ਵੇਲੇ ਅਸੀਂ ਆਏ ਅੰਮ੍ਰਿਤਸਰ ਨਾ, ਅੱਛਾ ਉਹ ਕਲਫੂਲਾ ਵੀ ਸ਼ਹਿਰ ਬੰਦ ਕਰਵਾ ਦਿੱਤਾ। ਅੱਛਾ ਮੁੰਡੇ ਸੀਗੇ 3 ਹੂੰ ਬਲੋਚਾਂ ਦੇ ਬਲੋਚਾਂ ਦੇ ਕਾਫਲਾ ਸੀਗਾ 4 ਮੀਲਾਂ 'ਚ। ਅੱਛਾ 3 ਘੋੜੀਆਂ ਸੀ ਉਹਨਾਂ ਕੋਲ। ਹੂੰ ਉਹ ਘੋੜੀਆਂ 'ਤੇ ਇੱਦਾਂ ਫਿਰੀ ਜਾਂਦੇ, ਅੱਛਾ ਨਾਲੇ ਕਹੀ ਜਾਂਦੇ ਪਾਣੀ ਨਾ ਪੀਓ ਮਰ ਜਾਏ, ਉੱਥੇ ਪਾਣੀ ਨਾ ਪੀਓ, ਜ਼ਹਿਰ ਪਾਇਆ ਸੀ ਪਾਣੀ ਜ਼ਹਿਰ ਪਾਇਆ, ਅੱਛਾ। ਪਾਣੀ ਨਾ ਪੀਓ। ਉੱਥੇ ਇੱਕ ਆ ਗਿਆ ਥਾਣੇਦਾਰ, ਹਾਂ ਉਹ ਕਾਰ ਲੈ ਕੇ ਤਾਂ ਕੋਲ ਨਹੀਂ ਨੱਠਾ ਜਾਵੇ। ਅੱਛਾ ਉਹ ਮੁੰਡੇ ਨੇ ਕਿਹਾ ਰੁਕ, ਰੋਜੀ ਰੁਕ ਜਾ, ਕਹਿੰਦਾ ਮੈਂ ਡਿਊਟੀ 'ਤੇ ਜਾ ਰਿਹਾ, ਕਹਿੰਦਾ ਮੈਂ ਵੀ ਡਿਊਟੀ 'ਤੇ ਜਾ ਰਿਹਾ। ਹੂੰ ਰਫਰ ਕਰਦੀ ਸਿੱਧੀ ਹੋ, ਹੂੰ ਕਹਿੰਦਾ ਸਾਰੇ ਸ਼ਹਿਰ ਨੂੰ ਫੂਕ ਦੂੰ, ਹੂੰ ਇੱਥੇ ਰੁਕ ਜਾ, ਜਦ ਤੱਕ ਕਾਫਲਾ ਨਹੀਂ ਲੰਘਦਾ ਜਾ ਹੀ ਨਹੀਂ ਸਕਦਾ ਤੂੰ। ਹੂੰ ਉੱਥੇ ਜੇ ਬਾਹਰ ਖੜ ਜਾ, ਕਹਿੰਦਾ ਉੱਥੇ ਜੇ ਬਾਹਰ ਖੜ ਗਿਆ, ਕਾਫਲਾ ਲੰਘਿਆ ਤਾਂ ਫਿਰ ਹੋ ਗਿਆ ਹੋਊਗਾ। ਅੱਛਾ ਕਾਫਲਾ ਫਿਰ ਲੰਘ ਕੇ ਕਿਹੜੀ ਜਗ੍ਹਾ ਗਿਆ? ਕਾਫਲਾ ਲੰਘ ਗਿਆ, ਉਸ ਸ਼ਹਿਰ ਨਗਾਇਆ, ਗਾਹਾਂ ਆ ਗਿਆ ਮੂਹਰੇ, ਹੂੰ ਮੂਹਰੇ ਹਾਦੇ ਨੇੜੇ ਸੀਗੀ, ਅੱਛਾ ਟੱਪੇ ਬਾਰਡਰ ਟੱਪ ਕੇ ਤੇ ਜਾਓ ਜੀ ਮਾਜੀ ਚਲੇ ਜਾਓ। ਤੁਹਾਡੇ ਸਾਹਮਣੇ ਕੋਈ ਮਤਲਬ ਬੰਦਿਆਂ ਦਾ ਨੁਕਸਾਨ ਤਾਂ ਨਹੀਂ ਹੋਇਆ ਅੱਖਾਂ ਦੇਖਦਿਆਂ? ਹੋਇਆ ਅੱਛਾ ਦੱਸੋ ਹਾਂ ਕੀ ਹੋਇਆ, ਕਿੱਦਾਂ ਹੋਇਆ? ਕੀ ਹੋਇਆ, ਕਾਫਲੇ ਸਾਡੇ ਮੂਹਰੇ ਨੂੰ ਬੈਠਾ ਸੀ, ਮਰਬੇ 1.5 ਮਰਬੇ 2 ਅੱਛਾ ਸਾਡੇ ਉਹਨਾਂ ਸਾਰਾ ਮਾਰਿਆ ਵੱਢਿਆ ਪਿਆ, ਅੱਛਾ ਸਾਡਾ ਕਾਫਲਾ ਜ਼ਿਆਦਾ। ਓਹੋ ਕਹਿੰਦੇ ਬੰਦੇ ਮਤਲਬ ਇੱਦਾਂ ਹੀ ਗਲੀਆਂ ਭਰੀਆਂ ਪਈਆਂ ਸੀ, ਖੂਹ ਭਰੇ ਪਏ ਸੀ ਬੰਦਿਆਂ ਨਾਲ, ਬੜਾ ਔਖਾ ਟਾਈਮ ਸੀ। ਔਖਾ ਉਹ ਤੇ ਲੂਈ ਖੜਦੀ ਜਦੋਂ ਟਾਈਮ ਆਉਂਦਾ, ਹੂੰ ਜਦੋਂ ਟਾਈਮ ਦੇਖੀਦਾ ਤਾਂ ਲੂਈ ਖੜ ਜਾਂਦੀ ਹੈ। ਅੱਛਾ ਹਾਂ ਤੁਹਾਨੂੰ ਕੀ ਪਤਾ, ਤੁਸੀਂ ਤਾਂ ਸੌਣ ਵਿੱਚ ਜੰਪ ਹੈ, ਸੌਣ 'ਚ ਪਲ ਗਏ ਹਰ ਹਾਂ ਜੀ, ਸਾਨੂੰ ਤਾਂ ਨਹੀਂ ਖੈਰ ਪਤਾ ਐਸੇ ਚੀਜ਼ ਦਾ, ਇਹ ਤਾਂ ਜਿਨ੍ਹਾਂ ਦੀ ਬੀਤੀ ਹੋਵੇ ਉਹ ਹੀ ਦੱਸ ਸਕਦੇ ਆ। ਬਹੁਤ ਹਾਲਾਤਾਂ ਭੈੜੀਆਂ ਹੋਈਆਂ। ਹਾਂ ਹੋਰ ਕੋਈ ਗੱਲਬਾਤ ਦੱਸੋ ਉੱਥੋਂ ਦੀ? ਠੀਕ ਆ, ਹੋਰ ਕੁਛ ਨਹੀਂ ਹੋਇਆ। ਨਹੀਂ ਜਦੋਂ ਉੱਥੇ ਰਹਿੰਦੇ ਹੁੰਦੇ ਸੀ ਆਪਸ ਵਿੱਚ, ਉਦੋਂ ਦੇ ਵੀ ਖੁਸ਼ਗਵਾਰ ਲਮਹਾਤ ਜ਼ਾਹਰ ਆਵੇ, ਆਪਣੇ ਪਿੰਡਾਂ ਤਰ੍ਹਾਂ ਹੀ ਰਹਿੰਦੇ ਹੁੰਦੇ ਸੀਗੇ, ਹਾਂ, ਇੱਕ ਦੂਸਰੇ ਨਾਲ ਪਿਆਰ ਮੁਹੱਬਤ, ਹਾਂ ਉਹਦਾ ਵਾਕਿਆ ਸੁਣਾਓ। ਉਹ ਸਹੀ ਸੀਗੇ। ਅਸੀਂ ਪਿੰਡ ਸੀਗਾ ਪਰੇ, ਮੇਰੀ ਭੈਣ ਉੱਥੇ ਸੀ। ਕਿਹੜੇ ਪਿੰਡ 'ਚ? ਚਾੜਾਂ 'ਚ ਹੈ ਪਿੰਡ, ਚਾੜਾ ਪਿੰਡ ਹੈਗਾ ਸੀ। ਮਾਨਪੁਰ ਦੇ ਦੁਆ ਮਾਨਕਾਂ ਦੇ ਪਰਲੇ ਪਾਸੇ ਸੀਗਾ। ਅੱਛਾ ਵਾੜਿਆਂ ਦੀ ਸਾਈਡ ਤੇ? ਨਹੀਂ ਨਹੀਂ ਇਸ ਪਾਸੇ ਨਹੀਂ। ਅੱਛਾ ਠੀਕ। ਤੇ ਮੈਂ ਉੱਥੇ ਗਿਆ ਜਦ ਅੱਛਾ। ਅਜਾੜੇ ਪਏ, ਹੂੰ ਉਹ ਰਾਤ ਨੂੰ ਪਿੰਡ ਉੱਠ ਖੜਾ ਹੋਇਆ, ਹੂੰ ਸਵੇਰ ਨੂੰ ਟੋਡਰਪੁਰ ਸੀਗਾ, ਟੋਡਰਪੁਰ ਨੂੰ ਹਮਲਾ ਹੁੰਦਾ ਸੀਗਾ ਤੇ ਉੱਥੇ ਜਾਣਾ, ਤੇ ਬਾਦਾਂ ਦੇ ਵਿੱਚ ਨਾ ਹਾਂ ਬਹੁਤ ਸਿੱਖ ਪੈਦਾ ਹੋਏ ਹੋਏ ਸੀ, ਦੂਰੋਂ ਦੂਰੋਂ 20 ਮੀਲਾਂ ਤੱਕ ਉੱਥੇ ਇਕੱਠੇ ਹੋ ਗਏ ਸੀ। ਅੱਛਾ ਇਕੱਠੇ ਹੋ ਗਏ ਉਹ, ਫਿਰ ਟੋਡਰਪੁਰ ਨੂੰ ਪੈਣਾ, ਅੱਛਾ ਕੋਈ ਗੁਜਰਾਂ ਕੋ ਅਸਲਾ ਆਇਆ, ਅਸਲਾ ਉਹਨੂੰ ਹੋਇਆ ਨਾ, ਤੋਂ ਰਾਤ ਨੂੰ ਉੱਠ ਖੜੇ ਹੋਏ। ਹਾਂ ਤੇ ਸਵੇਰ ਨੂੰ ਜਦ ਉੱਥੇ ਆਏ ਅਸੀਂ, ਹਾਂ ਤੇ ਬਾਈ ਪਿਸ਼ਤੀ ਆਇਆ, ਕਹਿੰਦਾ ਚਲੋ ਚੱਲੀਏ। ਮੈਂ ਮੱਝ ਥੱਲੇ ਕੱਟਾ ਛੱਡਿਆ, ਇੱਕ ਥੱਲੇ ਕੱਟੀ ਛੱਡੀ, ਉਹ ਚੋ ਵੀ ਨਹੀਂ ਹੋਈਆਂ, ਹਾਂ ਮਦਾਣੀ ਉੱਤੇ ਰਟਕਣੀ ਦੁੱਧ ਉੱਤੇ ਤੇ ਆ ਹਾਂ ਉੱਤੇ ਛੱਡ ਗਏ, ਉਹ ਚਲੇ ਗਏ। ਇੰਨਾ ਯੱਕ ਦਾ ਮਤਲਬ ਆਣਾ ਪਿਆ ਵੀ ਦੁੱਧ ਵੀ ਨਹੀਂ ਚੋ ਹੋਏ। ਹਾਂ ਹਾਂ ਉੱਥੋਂ ਉੱਠ ਕੇ ਤਾਂ ਬਾਬਾ ਮੈਨੂੰ ਮੋੜ ਲਿਆ ਆ, ਸਿਆਣਾ ਅੱਛਾ ਮੋੜ ਲਿਆ। ਜਿਸ ਵੇਲੇ ਅਸੀਂ ਮਾਂਗਟੀ ਆਏ ਆ ਨਾ, ਤੇ ਗੱਲ ਕਿ ਪਿੰਡ ਦੀ ਵਿੱਚੀ ਲੰਘਣਾ ਸੀ। ਹਾਂ ਆਹ ਪਿੰਡ ਇੱਧਰ ਸੜਕ ਜਾਂਦੀ ਸੀ, ਇੱਕ ਪਾਸੇ ਢੱਕ ਸੀਗਾ ਬਹੁਤ ਭਾਰਾ, ਹੂੰ ਪੱਤੇ ਬੜੇ ਬੜੇ ਹੁੰਦੇ ਸੀ, ਕੰਡਾ ਨਾ ਹੁੰਦਾ, ਉਹਨੂੰ ਹੱਥ ਮਾਰ ਕੇ ਬੰਦਾ ਵਿੱਚ ਲੱਭਦਾ ਹੀ ਨਾ। ਅੱਛਾ ਅਸੀਂ ਉਸ ਗੋਰ 'ਚੋਂ ਆਏ ਆ, ਤੁਰੇ ਤਾਂ ਉਹ ਜਾਂ ਲੰਘ ਗਏ ਨਾ ਅਸੀਂ ਢੱਕ ਪਿੰਡ, ਹਾਂ ਅਸੀਂ ਉਹ ਫਿਰ ਜਿਹੜੀ ਸੜਕ ਸੀ ਉਹ ਫੜ ਢੱਕ ਵਾਲੀ ਛੱਡ ਦਿੱਤੀ। ਅੱਛਾ ਪਿਆਰਾ ਸੰਧਾ ਖੂਹ ਹੁੰਦਾ ਦਾ ਪਸੀਮੇ 'ਤੇ ਲੱਗਾ, ਸਾਡੇ ਪਿੰਡ ਦੇ ਪਸੀਮੇ 'ਤੇ, ਤੁਹਾਨੂੰ ਦੇ ਪਸੀਮੇ 'ਤੇ ਪਿਆਰਾ ਸਿੰਘ ਦਾ? ਪਿਆਰਾ ਸਿੰਘ। ਠੀਕ ਆ। ਤਾਂ ਉੱਥੋਂ ਸਾਡੀਆਂ ਹਵੇਲੀਆਂ ਹੋ ਗਈਆਂ, ਬਹੁਤ ਹੋਈਆਂ, 3 ਮਰਬੇ ਹੋ ਗਈਆਂ ਸਾਡੀਆਂ। ਹੂੰ ਮੁੰਡੇ ਨਿਕਲੇ 2 ਉੱਥੋਂ ਤਲਵਾਰਾਂ ਵਾਲੇ, ਅੱਛਾ ਕਿ ਸਿੱਖਾਂ ਦੇ ਕਿ ਮੁਸਲਮਾਨਾਂ ਦੇ? ਸਿੱਖਾਂ। ਅੱਛਾ ਸਿੱਖਾਂ ਦੇ। ਸਾਡੀ ਵੱਲ ਦੇਖ ਕੇ ਹੂੰ ਉਹ ਜੱਟ ਜਿਹੜਾ ਸੀ ਹਰਨਾਮ ਸਿੰਘ, ਉਹ ਘੁੰਮਣਾ ਦਾ ਸੀ, ਉਹ ਨਿਕਲਿਆ ਮਗਰੋਂ, ਹਰਨਾਮ ਸਿੰਘ ਮਗਰੋਂ ਨਿਕਲਿਆ? ਮਗਰੋਂ ਨਿਕਲਿਆ। ਉਹ ਦੇਖ ਹੁਣ ਵੀ ਸਾਨੂੰ ਲਿਆ, ਦੇਖ ਅਸੀਂ ਵੀ ਉਹਨੂੰ ਲਿਆ। ਹਾਂ ਉਹ ਅੱਲਾ ਜਾਣੇ ਉਹ ਮੂਹਰੇ ਪਹੁੰਚਿਆ ਆ ਕੇ, ਉਹਨੇ ਹਰਨਾਮ ਸਿੰਘ ਮੋਹਰੇ ਆ ਮੂਹਰੇ ਗਿਆ, ਆ। ਢਾਲ ਬਣ ਗਿਆ ਤੁਹਾਡੀ? ਹੈ ਜੀ, ਔਰ ਉਹਦੇ ਨੇ ਮੈਨੂੰ ਪੁੱਛਿਆ, ਚੱਕ ਲਿਆ, ਹਾਂ ਉਹਦਾ ਨਾਲ ਨੂੰ ਲਾ ਲਿਆ। ਹਾਂ ਦੇ ਲਓ ਵੀ ਚੰਗੇ ਬੰਦੇ ਵੀ ਹੈਗੇ ਸੀ। ਉਹ ਤਲਵਾਰ ਲੈ ਕੇ ਘੁੰਮਣ ਦੁਆਲੇ, ਉਹ ਕਹਿੰਦੇ ਯਾਰ ਦੋ ਯਾਰ ਭੋਰਾ ਕੁ ਮੁੰਡਾ ਹੈ ਨਾ, ਬੁੱਢਾ ਇਹਦਾ ਕੀ ਮਾਰਨਾ ਹੈ। ਹੂੰ ਉਹ ਨਹੀਂ ਹਟਦੇ, ਹੂੰ ਉਹ ਦੁਆਲੇ ਘੁੰਮੀ ਜਾਂਦੇ, ਹੁਣ ਮਾਰਦੇ ਤਾਂ ਉਹ ਵੀ ਨਾਲੇ ਜਾਂਦਾ। ਸਹੀ ਬਾਤ ਆ। ਜੱਟ ਦਾ ਉਹ ਤਹਿਕਾ ਬਹੁਤ ਸਾ, ਹਾਂ 15 ਮਿੰਟ ਲੈ ਕੇ ਘੁੰਮਦਾ ਰਿਹਾ। ਹਾਂ ਉਹ ਪਿੱਛੇ ਪਿੱਛੇ ਦੇ ਹੋ ਗਏ। ਉਹ ਹਣਾ ਉੱਥੇ ਖੜੇ ਹੀ, ਉਹ ਖੜੇ। ਕਹਿੰਦਾ ਆਓ ਕਹੀ ਜਾ, ਹਟ ਜਾਓ ਹਟ ਜਾਓ। ਜਦੋਂ ਨਾ ਆਏ ਹਟੇ, ਹੂੰ
ਕਹਿੰਦਾ ਉਹ ਨਹੀਂ ਹਟਣਾ, ਕਹਿੰਦੇ ਨਹੀਂ ਸਹੁੰ ਖਾ ਕੇ ਬੈਠੇ ਕੋਈ ਹੋਵੇ ਕਤਲ ਕਰਨੇ, ਛੱਡਣਾ ਨਹੀਂ। ਹਟਣਾ ਨਹੀਂ। ਹੂੰ। ਮੈਨੂੰ ਉਤਾਰ ਕੇ ਕਹਿੰਦਾ ਸਪੁਰਦੇ ਅੱਲਾ ਅੱਛਾ। ਆਓ, ਕਹਿੰਦਾ ਮੈਨੂੰ ਪਹਿਲਾਂ ਕਤਲ ਕਰੋ। ਗੱਲ ਤੁਹਾਨੂੰ ਨਹੀਂ ਕਹਿੰਦਾ ਪਤਾ ਲੱਗਾ ਹਾਂ ਮੈਂ ਕੁਛ ਚੱਕੀ ਫਿਰਦਾ ਹੈ। ਹਾਂ ਉਹ ਮੁੜ ਗਿਆ ਸਾਡੇ ਨਾਲ ਤੋਂ ਤੁਰਿਆ ਆਇਆ, ਹਾਂ ਮੁੰਡੇ ਦੇ ਗਲ ਪਵੇ ਉਹ ਹਾਂ ਤੇ ਪਰਮਾਤਮਾ ਨੇ ਮੋਹਰੇ ਲਿਆ ਕੇ ਸਿੱਟਿਆ। ਹਾਂ। ਉਹ ਅਤਾਰ ਉਮਰ ਵਿੱਚ ਤਾਂ ਮੁੰਡੇ ਚੜ੍ਹਦੀ ਉਮਰ ਵਿੱਚ ਉਹ ਨੱਠੇ ਮੋਹਰਦੇ ਹੂੰ। ਫੈਸਲਾ ਥੋੜਾ ਹੀ ਸਾਡੇ ਢਕ ਪੈੜੀ ਜਾਈ। ਅੱਛਾ। ਉਹ ਮੋਹਰੇ ਪਹੁੰਚਿਆ, ਕਹਿੰਦਾ ਪਰਮਾਤਮਾ ਨੇ ਮੋਹਰੇ ਲਿਆ ਕੇ ਸਿੱਟਿਆ। ਆਹ ਵਰਨਾ ਕਿੱਥੇ ਜਵਾਨ ਬੰਦੇ ਦੀ ਰੇਸ, ਕਿੱਥੇ ਸਿਆਣੇ ਬੰਦੇ ਦੀ। ਤੇ ਉਹਨੂੰ ਉਹਦੇ ਨੂੰ ਕੁਛ ਚੱਕ ਰਿਹਾ ਮੈਨੂੰ। ਹਾਂ। ਉਹ ਵੀ ਸਾਨੂੰ ਗਾਣ ਗਾ ਰਿਸ਼ਤਾ ਬਣ ਕੇ ਆ ਗਿਆ। ਉਹਨੀ ਫੇਵਰ ਕੀਤੀ ਆ ਹਾਂ। ਜਿਹੜੇ ਚੰਗੇ ਬੰਦੇ। ਨਹੀਂ ਫੇਵਰ ਕੀਤੀ ਆ। ਆਖਰ ਟਾਈਮ ਲੰਘਿਆ, ਇੰਨੀਆਂ ਸਦੀਆਂ ਤੋਂ ਇੱਕ ਜਗ੍ਹਾ ਇਕੱਠੇ ਰਹਿੰਦੇ ਸੀਗੇ, ਫਿਰ ਮੁਹੱਬਤ ਤਾਂ ਹੁੰਦੀ ਹੈ ਨਾ ਇੱਕ ਦੂਸਰੇ ਨਾਲ। ਇਹ ਤਾਂ ਜੀ ਇੰਜ ਲੱਗਦਾ ਵੀ ਜਿਵੇਂ ਨਾ ਮਤਲਬ ਸਾਰੇ ਪਿਆਰ ਮੁਹੱਬਤ ਨਾਲ ਰਹਿੰਦੇ ਹੁੰਦੇ ਸੀ। ਹਾਂ। ਸਾਰੇ ਹੀ ਉੱਥੇ ਮਤਲਬ ਸਿੱਖ ਵੀ ਮੁਸਲਮਾਨ ਵੀ। ਇਹ ਵੰਡ ਵੇਲੇ ਤਾਂ ਇੰਜ ਲੱਗਦਾ ਜਿਵੇਂ ਕਿਸੇ ਨੇ ਨਾ ਸ਼ਰਾਰਤ ਕੀਤੀ ਹੈ ਦੋਨਾਂ ਪਾਸਿਓਂ। ਕਿਸੇ ਤੀਸਰੇ ਟੋਲੇ ਨੇ ਆ ਕੇ ਮੁਸਲਮਾਨਾਂ ਦੇ ਬੰਦੇ ਵੱਡੇ ਆ, ਸ਼ੁਰੂ 'ਚ ਯਾਦ ਸਿੱਖਾਂ ਦੇ ਬੰਦੇ ਵੱਡੇ ਆ, ਛੇੜ ਪੈ ਗਈ। ਇੱਧਰੋਂ ਵੱਡੇ ਗਏ ਆਪਸ ਦੇ ਵਿੱਚ ਸ਼ੋਰਕੋਟ ਦੇ ਕੋਲ ਕਹਿੰਦੇ 2 ਟ੍ਰੇਨਾਂ ਵੱਡੀਆਂ ਇੱਥੇ ਵੱਡੀਆਂ ਪਹਿਲਾਂ ਪਾਕਿਸਤਾਨ ਵਿੱਚ। ਪਾਕਿਸਤਾਨ ਇੱਧਰੋਂ ਗਏ ਉਹੀ ਉਹ ਕਹਿੰਦਾ ਕੋਈ ਤਾਂ ਫਿਰ ਉਹਦੇ ਸ਼ਰਾਰਤੀ ਸ਼ਰਾਰਤ ਟੋਲੇ ਨੇ ਕੰਮ ਚੱਲੀ ਆ। ਸ਼ੁਰੂ ਕੀਤਾ, ਮੁੜ ਕੇ ਬਸ ਤਾਂ ਕੰਮ ਫਿਰ ਜਿਹੜੇ ਸਹੀ ਜੱਟ ਸੇ ਜਾਂ ਸਿੱਖ ਸੇ ਉਹਨੂੰ ਬੰਦਾ ਨਹੀਂ ਮਾਰਿਆ, ਉਹਨੇ ਮਦਦ ਕੀਤੀ ਹੈ ਅਮਦਾਦ ਕੀਤੀ ਆ। ਜਿੰਨੀ ਵੀ ਹੋਈ ਉਹਨਾਂ ਕੋਲ। ਹਾਂ। 15 20 ਮੁੰਡੇ ਮੁਸਲਮਾਨਾਂ ਦੇ ਕੋਲ ਰੱਖੇ, ਹਾਂ। ਨਹੀਂ ਕੋਈ ਨੇੜੇ ਆਉਣ ਦਿੱਤਾ ਤੇ ਉਹ ਕਾਫਲੇ 'ਚ ਰਲਾ ਕੇ ਜਾਂਦੇ ਰਹੇ ਆ। ਹੈ ਜੀ ਅਸਲ 'ਚ ਨਾ ਇੱਕ ਤੀਸਰੀ ਤਾਕਤ ਹੀ ਹੁੰਦੀ ਆ ਜਿਹੜੀ ਜਿਹਦਾ ਮਕਸਦ ਲੁੱਟਮਾਰ ਕਰਨਾ ਹੁੰਦਾ ਆ ਇਦਾਂ ਦੇ ਇਹ ਧਾਮਿਆਂ ਦੇ ਵਿੱਚ। ਛੋਟੀਆਂ ਕੌਮਾਂ ਨੂੰ ਵੱਡੇ ਟੁੱਕੇ ਆ, ਛੋਟੀਆਂ ਕੌਮਾਂ ਨੇ ਸਿੱਖਾਂ ਨਹੀਂ ਕੋਈ ਬੰਦਾ ਵੀ ਜਿਹੜਾ ਵੀ ਮਦਦ ਕੀਤੀ। ਅੰਦਾਜ਼ ਕੀਤਾ। ਮੈਂ ਨਾ ਸਾਊਦੀ ਅਰਬੋਂ ਆਇਆ। ਅਸੀਂ ਅੱਛਾ। ਉੱਥੇ ਨੌਕਰੀ ਕਰਦੇ ਆ ਸਾਊਦੀ ਅਰਬ ਦੇ ਵਿੱਚ, ਹਾਂ। ਆਪਣੀ ਮਿਹਨਤ ਮਜ਼ਦੂਰੀ। ਹਾਂ ਹਾਂ। ਉੱਥੇ ਸਿੱਖ ਮਿਲਦੇ ਸਾਨੂੰ। ਅੱਛਾ। ਇੱਕ ਸਿੱਖ ਮਿਲਿਆ ਸਾਡੇ ਪਿੰਡ ਦਾ, ਹੂੰ ਅੱਬੇ ਹੁਣਾਂ ਦੇ ਪਿੰਡ ਦਾ, ਹੂੰ ਮੇਲਾਣੇ ਦਾ। ਹੂੰ। ਉਹ ਮੈਨੂੰ ਤਾਂ ਨਹੀਂ ਪਤਾ ਹੈ, ਮੁੰਡੇ ਵਰਗਾ ਹੀ ਸੀ ਐਸਾ ਦਾ। ਅੱਛਾ। ਮੈਂ ਉਹਨੂੰ ਪੁੱਛਦਾ ਕਿੱਥੇ ਦਾ ਸਰਦਾਰ ਜੀ? ਹਾਂ ਹਾਂ। ਕਹਿੰਦਾ ਜੀ ਮੈਂ ਮੇਲੀਆਣੇ ਦਾ। ਮੇਲੀਆਣਾ ਹੀ ਕਹਿੰਦੇ ਆ। ਉਹ ਮੇਲੀਆਣਾ ਕਹਿੰਦੇ ਆ, ਹਾਂ। ਆਪਾਂ ਮੇਲਾਣਾ ਕਹਿੰਦੇ ਆ। ਹਾਂ। ਤੇ ਅੱਛਾ ਮੈਂ ਕਿਹਾ, ਮੈਂ ਕਿਹਾ ਯਾਰ ਸਾਡੇ ਬਾਬੇ ਬਜ਼ੁਰਗ ਅੱਬੇ ਹੁਣੀ ਇਹ ਗੱਲ ਦੱਸਦੇ ਆ ਹਾਂ ਕਿ ਉੱਥੇ ਨਾ ਇੱਕ ਜੁਮਿਆਂ ਵਾਲਾ ਪਿਪਲੀ ਸੀਗੀ, ਹਾਂ ਹਾਂ ਮਸ਼ਹੂਰ ਸੀ। ਹਾਂ। ਉਹ ਜੀ ਮੈਨੂੰ ਤਾਂ ਉਹਨੂੰ ਪਾਲੀ ਜੱਫੀ ਅੱਛਾ। ਤੇ ਮੇਰੇ ਪੈਰਾਂ ਨੂੰ ਹੱਥ ਲਾਉਣ ਲੱਗ ਪਿਆ। ਹਾਂ। ਉਹਨਾਂ ਦਾ ਇੱਕ ਰਿਵਾਜ ਆਪਣੇ ਤੋਂ ਬੜੇ ਦੀ ਕਦਰ ਕਰਨੀ। ਕਦਰ ਕਰਨੀ। ਹਾਂ। ਪੈਰਾਂ ਨੂੰ ਛੂਇਆ ਜਨਾਬ, ਬੜੀ ਇੱਜ਼ਤ, ਬੈਠੇ ਵੇ ਚਾਹ ਸ਼ਾਹ ਪੀਤੀ। ਉਸ ਤੋਂ ਬਾਅਦ ਜਦੋਂ ਜਾਣ ਲੱਗਾ ਫੇਰ ਮੇਰੇ ਪੈਰਾਂ ਨੂੰ ਏਦਾਂ ਉਹਨਾਂ ਦਾ ਇੱਕ ਆਪਣਾ ਨਾ ਆਪਣਾ ਅਦਬ ਦੇਣ ਦਾ ਰਿਵਾਜ ਆ। ਅਦਬ ਯਾਨੀ ਕਰਦੇ ਕਿ ਆ। ਐਡਾ ਆਪਣੇ ਪੰਜਾਬੀਆਂ ਦੇ ਨਾਲ ਉਹ ਸਲੂਕ ਕਰਦੇ ਆ ਨਾ, ਮੁਹੱਬਤ ਕਰਦੇ ਤੇ ਹਮ ਜ਼ੁਬਾਨ ਹੋਣ ਦੇ ਨਾਤੇ ਆ। ਹੂੰ। ਯਕੀਨ ਗੱਲ ਕਰੀ ਚਾਸ ਆ ਜਾਂਦਾ। ਚਰਚਾ ਜਾਂਦੀ ਆ। ਉਹਨਾਂ ਵਿੱਚ ਵੀ ਘਟੀਆ ਹੈਗੇ ਆ। ਘਟੀਆ ਤਾਂ ਹਰ ਜਗ੍ਹਾ ਹੀ ਹੁੰਦੇ ਹਰ ਆ। ਜਗ੍ਹਾ ਹੀ ਹਾਂਜੀ। ਹੁੰਦੇ ਆ, ਮੁਸਲਮਾਨਾਂ 'ਚ ਵੀ ਆ, ਹਰ ਕੌਮ 'ਚ ਆ, ਹਰ ਮਜ਼ਹਬ 'ਚ ਆ। ਇੱਕ ਸਿੱਖ ਸੀਗਾ, ਉਹਨੇ ਨਾ ਐਡੀ ਦਾੜੀ ਹਾਂ। ਮੇਰੀ ਉਮਰ ਦਾ ਹੀ ਸੀ ਅੱਛਾ। ਤੇ ਚੰਗੇ ਜੂੜੇ ਰੱਖਿਓ। ਸਾਊਦੀ ਅਰਬ ਵਿੱਚ ਡਰਾਈਵਰੀ ਕਰਦਾ, ਅੱਛਾ। ਹੁਣ ਵੀ ਉੱਥੇ ਹੀ। ਹਾਂ। ਉਹਨੂੰ ਮੈਂ ਕਿਹਾ ਯਾਰ ਤੂੰ ਇਦਾਂ ਕਰ, ਆ ਜਿਹੜੇ ਨਿਆਣੇ ਲੋਕਾਂ ਦੇ ਸੌਦੀਆਂ ਦੇ ਡਰਦੇ ਆ ਤੇਰੇ ਬਾਲ ਬੂਲ ਦੇਖ ਕੇ, ਹਾਂ। ਤਾਂ ਥੋੜਾ ਸ਼ਕਲ ਬਣਾ ਲਾ, ਉੱਥੇ ਜਾ ਕੇ ਫੇਰ ਰੱਖ ਲਈ, ਤੂੰ ਤਾਂ ਆਪਣੀ ਮਿਹਨਤ ਮਜ਼ਦੂਰੀ ਕਰਨ ਵਾਸਤੇ ਆਏ ਆ। ਹਾਂ। ਉਹ ਕਹਿਣ ਲੱਗਾ ਜੀ ਅੱਛਾ ਜੀ। ਮੈਂ ਕਿਹਾ ਯਾਰ ਜਿਹੜੇ ਨਾਈ ਦੇ ਪੈਸੇ ਲੱਗਣਗੇ ਨਾ, ਸ਼ੁਗਲ ਨਾ ਸ਼ੁਗਲ ਨਾ ਮਜ਼ਾਕ ਲੱਗੇ ਸੀ। ਹਾਂ, ਅੱਛਾ। ਉਹ ਜਿਹੜੇ ਨਾਈ ਦੇ ਪੈਸੇ ਲੱਗਣਗੇ ਨਾ ਤਾਂ ਉਹ ਮੈਂ ਦਿਆਂਗਾ। ਹਾਂ। ਤੇ ਉਹ ਇੱਕ ਕਰਾਇਆ। ਉਹਦੇ ਨਾਲ ਸੀਗਾ ਹਿੰਦੂ, ਅੱਛਾ। ਉਹਦਾ ਉਸਤਾਦ ਸਿੱਖ ਦਾ, ਅੱਛਾ। ਉਹ ਪੁਰਾਣਾ ਸੀ। ਹੂੰ। ਉਹ ਹਿੰਦੂ ਨੇ ਫਿਰ ਆਪਣਾ ਨਾ ਕੰਮ ਦਿਖਾ ਲਿੱਤਾ। ਅੱਛਾ। ਹਿੰਦੂ ਨੇ ਜਾ ਕੇ ਉਹਨੂੰ ਦਿੱਤਾ ਡਰਾ ਹਾਂ। ਕਿ ਇੱਥੇ ਤਾਂ ਬਹੁਤ ਸਖਤੀ ਹੈ, ਇਹ ਹੈ ਉਹ ਹੈ, ਹੂੰ। ਤੇ ਤੂੰ ਇਦਾਂ ਕਰੇ ਕਰਾ ਲਾ। ਲੈ ਵੀ ਉਹ ਨਾ 2-3 ਘੰਟਿਆਂ ਬਾਅਦ ਟੈਂਕੀ ਚਲਾਦਾ ਉਹ ਪਾਣੀ ਵਾਲੀ। ਹਾਂ। ਉਹ ਜਿਹੜੇ ਵਾਪਸ ਆਇਆ ਤਾਂ ਉਹ ਜਨਾਬ ਤੁਹਾਡੇ ਅੰਗਣ ਹਲਕੀ ਤੁਸੀਂ ਯਾਨੀ ਮਜ਼ਾਕ ਕੀਤਾ ਤੇ ਉਹ ਹਿੰਦੂ ਭਾਈ ਨੇ ਜਾ ਕੇ ਹਿੰਦੂ ਨੇ ਕੰਮ ਚੱਕਤਾ। ਆ ਉਹਨੇ ਗੱਲ ਜਿਹੜੀ ਸੱਚੀ ਕਰਵਾ ਲੈ। ਦਿੱਤੀ। ਮਾਇਆ ਕਿਹੜੇ ਹਿੰਦੂ ਆ ਨਾ, ਹਿੰਦੂ ਗੁੱਜਰ ਆ, ਹਾਂਜੀ, ਉਹ ਬਹੁਤ ਬੀਬੇ ਬੰਦੇ ਆ। ਹਿੰਦੂ ਗੁੱਜਰ ਵੀ ਹੈਗੇ ਆ, ਹਾਂ। ਹਿੰਦੂ ਜਾਦੋ ਵੀ ਆ, ਹਾਂ। ਉਹ- ਰਾਜਪੂਤ ਵੀ ਆ। ਜਾਦੋ ਵੀ ਆ, ਰਾਜਪੂਤ ਵੀ ਆ। ਹਾਂ। ਯਾਨੀ ਜਾਦੋ ਜਿਹੜਾ ਖਾਨਦਾਨ ਹੈ ਯੂਪੀ ਦੇ ਵਿੱਚ ਬੈਠਾ, ਯੂਪੀ 'ਚ ਬੈਠਾ। ਠੀਕ ਹੈ। ਇਹ ਵੀ ਆਪਣੇ ਆਪ ਨੂੰ ਇੱਕ ਜਿਹੜੇ ਬਹੁਤ- ਹਿੰਦੂ ਗੁੱਜਰ ਆ ਨਾ, ਉਹ ਤੇ ਆਪਣੇ ਤਰ੍ਹਾਂ ਹੀ ਆ, ਆਪਣੇ ਤਰ੍ਹਾਂ ਹੀ। ਬਿਲਕੁਲ ਆਪਣੇ ਤਰ੍ਹਾਂ ਹੀ ਆ ਉਹਨਾਂ ਦਾ ਹਿਸਾਬ ਉਹ ਕਿਤਾਬ। ਜਨਾਬ ਵੇਲਾ ਇਹ ਨਾ ਯਾਨੀ ਕਿ ਉਹ ਜਿਹੜੇ ਇਹ ਹਿੰਦੂ ਜਾਦੋ ਆ, ਹੂੰ। ਉਹ ਇੱਕ ਬਹੁਤ ਬੜੀ ਬਰਾਦਰੀ ਆਪਣੇ ਆਪ ਨੂੰ ਕਹਾਣੀ ਹੈ। ਹੂੰ। ਠੀਕ ਖਾਨਦਾਨ ਉਹ ਉੱਚਾ ਹੈ। ਲਾਲੂ ਪ੍ਰਸਾਦ ਯਾਦਵ ਹਾਂ। ਉਹ ਹਾਂਜੀ, ਸੀ ਹਾਂਜੀ, ਬਰਾਦਰੀ ਹਾਂਜੀ, ਹੈ। ਬਿਲਕੁਲ। ਔਰ ਜਿੰਨੇ ਵੀ ਯਾਦਵ ਨੇ ਉਹ ਸਾਰੇ ਜੀ ਹਾਂ। ਹਾਂਜੀ ਹਾਂ ਬਾਬਾ ਜੀ, ਫਿਰ ਜਦੋਂ ਤੁਸੀਂ ਇੱਥੇ ਆਪਣਾ ਆ ਕੇ ਵਸੇ ਆ, ਫਿਰ ਤੁਹਾਨੂੰ ਕਈ ਸਾਲ ਤਾਂ ਇਦਾਂ ਹੀ ਲੱਗਿਆ ਹੋਣਾ ਵੀ ਅਸੀਂ ਹੁਣ ਵੀ ਪਿੱਛੇ ਚੱਲ ਜਾਣਾ, ਹੁਣ ਵੀ ਪਿੱਛੇ ਚੱਲ ਜਾਣਾ। ਇਦਾਂ ਹੀ ਸੀ, ਇਦਾਂ ਹੀ। ਅੱਛਾ। ਹਾਂ ਇਦਾਂ ਹੀ ਸੀ। ਅੱਛਾ। ਮਸੀਹ ਜੀ ਲੱਗੇ ਇੱਥੇ ਬੁੜਿਆਂ ਦੇ,
ਆਹੋ ਨਵੀਂ ਜਗ੍ਹਾ ਨਵੇਂ ਨਵੀਂ ਘਰ ਜਗ੍ਹਾ, ਹਰ ਨਵੀਂ ਚੀਜ਼ ਘਰ। ਆਪਣਾ ਹੌਲੀ ਸਾਰਾ ਕੁਝ ਤਾਂ ਹੌਲੀ ਛੱਡਿਆ ਬੰਦੇ ਦਾ ਤੇ ਇੱਥੇ ਪਹਿਲੋਂ ਜਦੋਂ ਤੁਸੀਂ ਆਏ ਆ ਕੋਈ ਵਸਨੀਕ ਵੀ ਬੈਠੇ ਸੀ ਇੱਥੇ ਦੇ ਬਸਿੰਦੇ? ਸੀਗੇ, ਅੱਛਾ। ਭਰਾਈ ਸੀਗੇ, ਹੈਗੇ ਆ ਉਹਨਾਂ ਚੋਂ ਕੋਈ ਹਲੇ ਬੰਦਾ ਕਿ ਨਹੀਂ? ਹੈਗੇ ਆ। ਉਹਨਾਂ ਦਾ ਮਾਹੌਲ, ਉਹਨਾਂ ਦੀ ਗੱਲਬਾਤ, ਉਹਨਾਂ ਦਾ ਰਹਿਤ ਬਹਿਤ, ਉਹਨਾਂ ਦਾ ਮਤਲਬ ਸਲੂਕ ਤੁਹਾਡੇ ਨਾਲ ਕਿਵੇਂ ਦਾ ਸੀ? ਜਦ ਆਏ ਆ ਤਾਂ ਉਹਨਾਂ ਦਾ ਸਲੂਕ ਇਹ ਸੀਗਾ ਵੀ ਸੱਚੇ ਕੋਠਾ ਨਾ ਕੋਈ ਮਸਲਾ ਨਾ ਸਾਡੇ ਕੋਲ, ਗੱਡਾ ਲਿਆ ਕੇ ਤੇ ਬਾਜ਼ਾਰ 'ਚ ਛੱਡਿਆ। ਅੱਛਾ ਉਹ ਸਵੇਰ ਨੂੰ ਭਰਾਈ ਆ ਗਿਆ, ਉਹ ਵਰਸ਼ਾ ਚੁੱਕਿਆ ਸਿਰੋਂ ਉੱਚਾ। ਅੱਛਾ ਉਹ ਕਹਿੰਦਾ ਮੇਰੇ ਜੋਤਰਾ ਲਾਓ ਸਵੇਰ ਨੂੰ, ਹਲ ਜੋੜੋ। ਅੱਛਾ ਸਾਡੇ ਇੱਕ ਚਾਚਾ ਸੀ ਮੇਰਾ, ਉਹ ਕਹਿੰਦਾ ਹਿੰਮਤ ਵਾਲਾ ਸੀ। ਹਾਂ ਉਹ ਕਹਿੰਦਾ ਯਾਰ ਬਹੁਤ ਭੁੱਖੇ ਆ, ਮੈਂ ਮੁੰਡਿਆਂ ਨੂੰ ਠਾਲਦਾ, ਤੂੰ ਪੱਟ ਕੇ ਪੱਠੇ ਲਿਆਓਗੇ ਸਵੇਰ ਤੇਰੇ ਜੋਤਾ ਲਾ ਦਿਆਂਗੇ। ਕਹਿੰਦਾ ਅੱਛਾ ਠੀਕ ਆ, ਯਾਦ ਰੱਖਿਓ। ਕਹਿੰਦਾ ਯਾਦ ਹੀ ਆ। ਹੁਣ ਪਿੰਡ 'ਚ ਫਿਰ ਕੇ ਪਤਾ ਕੀਤਾ ਕਿ ਕੌਣ ਆ ਬੰਦਾ ਇਹ। ਹਾਂ ਅਜੇ ਭਰਾਈ ਆ, ਇਹਦੀ ਤਾਂ ਜ਼ਮੀਨ ਵੀ ਹੈ ਨਹੀਂ ਗੀ, ਜ਼ਮੀਨ ਕਿਸੇ ਦੀ ਵੀ ਮੱਲੀ ਹੋਣੀ ਆ। ਸਿੱਖਾਂ ਵਾਲੀ, ਆਹੋ ਸਿੱਖਾਂ ਵਾਲੀ ਮੱਲੀ ਹੋਈ ਸੀ। ਹਾਂ ਉਹ ਸਵੇਰ ਨੂੰ ਫੇਰ ਆ ਗਿਆ, ਸੱਜਰੇ ਉੱਠ ਕੇ ਪਲੈਨ ਲੈ ਕੇ ਤਾਂ ਬੈਠਾ ਹੁੱਕਾ ਪੀ ਲਿਆ ਆ ਗਿਆ। ਉਹ ਕਹਿੰਦਾ ਜੋੜੋ ਬਈ, ਛੇਤੀ ਕਰੋ ਜੋੜੋ। ਕਹਿੰਦਾ ਤੇਰੀ ਕੁੱਤੇ ਦੀ ਨੂੰ ਉਹ ਮਗਰ ਤੋਂ ਉਹ ਮੋਹਰੇ। ਜਦ ਉਹਨੂੰ ਹੁਣ ਗੱਲ ਸੁਣ, ਕਹਿੰਦਾ ਉਹ ਟਾਈਮ ਇਹ ਜੈਸੇ ਭਰਾਈ ਕਹਿੰਦਾ ਮਰ ਗਿਆ ਉਹ, ਕਹਿੰਦਾ ਟਾਈਮ ਇਹ ਆ ਫੇ ਉਦੋਂ ਭਾਈ ਸਿੱਕੇ ਦੀਆਂ ਇਹਨਾਂ ਦੀਆਂ ਚੱਲ ਗਈਆਂ ਥੋੜੀਆਂ ਜੀਆਂ, ਚੱਲ ਗਈ। ਤੇ ਸਿੱਕਾ ਚੱਲਦਾ ਸੀ ਉਦੋਂ ਇਹਨਾਂ ਦਾ, ਜਦੋਂ ਉੱਠ ਕੇ ਆਏ ਆ। ਮੰਨਦੇ ਹੀ ਨਾ ਸੋ। ਹਾਂ ਸਰਕਾਰ ਨੇ ਜ਼ਮੀਨ ਤਾਂ ਖੋਲੀ ਹੋਣੀ ਹੈ ਫਿਰ ਇਹਨਾਂ ਕੋਲ, ਜਦੋਂ ਇਹਨਾਂ ਨੇ ਮੱਲ ਮਾਰੀ। ਇਹ ਜ਼ਮੀਨ ਦੇ ਕੀ ਲੱਗਦੇ ਸੀ? ਹਾਂ ਇਹ ਜ਼ਮੀਨ ਦੇ ਕੀ ਲੱਗਦੇ? ਜ਼ਮੀਨ ਤੇ ਜੁਮ ਸੀਗੀ, ਜਿਹੜੇ ਆਏ ਸੀ ਉਹਨਾਂ ਦੀ 1-2 ਸਾਲ ਹੀ ਵਾਹੀ ਹੋਣੀ ਇਹਨਾਂ ਨੇ ਤਾਂ ਬਹੁਤ ਉਹ ਜਿਹੜੀ ਔਖਾ। ਫਸਲ ਸੀਗੀ ਉਹ ਕੱਟਦੇ ਕੁੱਟਦੇ ਸੀਗੇ। ਜਾਨੂੰ ਕਾਬੂ ਪੈ ਗਏ ਆ ਕੇ ਨਠਾਤੇ, ਬਸ ਬਹਿ ਗਏ ਆਪਣੇ ਜਿੱਦਾਂ ਦੇ ਸੀਗੇ ਉਦਾਂ ਦੇ। ਜਿਹੜੇ ਕੰਮਾਂ ਕਾਰਾਂ ਜੋਗੇ ਹੈਗੇ ਸੀ ਉਹੀ ਕੀਤੇ ਫਿਰ ਉਹੀ ਇਹਨਾਂ ਨੇ। ਕੀਤੇ ਉਹ ਨਹੀਂ ਸ਼ਾਨਗੇ ਸੁਣੀਆਂ ਵਾਲੇ। ਠੀਕ ਆ। ਹਾਂ ਫਗਵਾੜੇ ਸ਼ਹਿਰ 'ਚ ਆਇਆ ਕਾਫਲਾ ਸਾਡਾ। ਹਾਂ ਕਾਫਲਾ ਸ਼ਹਿਰ 'ਚ ਆ ਗਿਆ ਤੇ ਉਹਨੇ ਨਾ ਡੰਡੇ ਸੋਟੇ ਪ੍ਰਾਣਾ ਵੀ ਲੈ ਲਈ ਤੁਹਾਡੇ ਕੋਲੋਂ? ਮੁਸਲਮਾਨਾਂ ਕੋਲ, ਅੱਛਾ ਵਿਹਲੇ ਕਰ ਦਿੱਤੇ। ਹਾਂ ਦਿਲ 'ਚ ਆ ਗਏ ਬੇਈਮਾਨੀ ਉਹਨਾਂ ਦੇ ਵਿੱਚ, ਪੜਾ ਜਿਹੇ ਕਰਕੇ ਮਾਰ ਦੇਣੇ ਸਾਰੇ। ਹਾਂ ਹਾਂ ਤੇ ਉਹ ਮੈਨੂੰ ਨਾਮ ਭੁੱਲ ਗਿਆ ਹੁਣ ਉਹਦਾ, ਗੁੱਜਰ ਸੀਗਾ ਮੁਸਲਮਾਨ, ਉਹ ਕਪੂਰਥਲੇ ਰਾਜੇ ਦਾ ਵਜ਼ੀਰ ਸੀ ਅੱਛਾ ਮੁਸਲਮਾਨ। ਉਸ ਵੇਲੇ ਉਹਨੂੰ ਕੱਢ ਦਿੱਤਾ ਉਹ। ਔਰ ਆ ਕੇ ਫਰਾਟਾ ਮਾਰਿਆ ਉੱਥੇ, ਬੁੱਢਿਆਂ ਨੂੰ ਗੱਲ ਕਰ ਕਹਿਣ ਵੀ ਮੈਂ ਮਾਰਨਾ ਲੱਗਾ ਫਰਾਟਾ। ਹਾਂ ਫਰਾਟਾ ਮੇਰਾ ਝਾਲਿਓ ਹੋਏ ਨਾ ਕਿ ਸਾਨੂੰ ਪਿੱਛਾ ਛੱਡਿਆ ਹਾਂ ਤੇ ਇੱਥੇ ਨਿਕਲ ਦੀ ਗੱਲ ਕਰਿਓ, ਫਿਰ ਮੈਂ ਇੰਤਜ਼ਾਮ ਤੁਹਾਡਾ ਕਰ ਲੂੰ। ਨਹੀਂ ਤਾਂ ਮਾਰਿਆ ਗਿਆ ਫਿਰ ਸਾਰੇ। ਹਾਂ ਹੁਣ ਜਿਸ ਵੇਲੇ ਫਰਾਟਾ ਮਾਰਿਆ ਕਹਿੰਦਾ ਮੋੜ ਕੇ ਪਿੰਡਾਂ 'ਚ ਵਸਾ ਦੂੰ। ਹੁਣ ਸਿੱਖਾਂ ਨੂੰ ਵੀ ਪਤਾ ਵੀ ਬਾਦਸ਼ਾਹ ਦਾ ਵਜ਼ੀਰ ਹੋਇਆ ਹੈ, ਹਾਂ ਤਾਂ ਉਸ ਵੇਲੇ ਲਾਤਾ ਤਾਂ ਉਹ ਸਿੱਖ ਸੀਗਾ। ਅੱਛਾ ਲੋਕ ਬੁੜੇ ਕਹਿੰਦੇ ਜੀ ਅਸੀਂ ਗਾਹਾਂ ਨੂੰ ਜਾਣਾ, ਵਿੱਚ ਕਹਿੰਦੇ ਅਸੀਂ ਪਿੱਛਾ ਨੂੰ ਜਾਣਾ। ਹਾਂ। ਉਹ ਕਹਿੰਦੇ ਪਿੱਛੇ ਤੁਹਾਡਾ ਭੇਜ ਦਿੱਤਾ ਗਾਹਾਂ ਨਾ ਕੋਈ ਸ਼ਹਿਰ 'ਚ। ਹਾਂ ਉੱਥੋਂ ਲੰਘੇ ਆ ਪੜਾਅ ਦੇ ਵਿੱਚੋਂ, ਉੱਥੇ ਬਹੁਤ ਇਹਨਾਂ ਨੁਕਸਾਨ ਵੀ ਕੀਤਾ। ਹਾਂ ਕਈ ਬੰਦੇ ਵੱਡੇ ਟੁਕੇ ਵੀ, ਅੱਛਾ ਖੋਹ ਖਾ ਵੀ ਲਏ, ਪੈਸੇ ਪੂਸੇ ਵੀ। ਤੇ ਜਾਣੀ ਉੱਥੋਂ ਉਹਨੂੰ ਕਢਾ ਕੇ ਬਾਹਰ ਕਢਾ ਕੇ ਜਾਨੂੰ ਉਹਨਾਂ ਇੰਤਜ਼ਾਮ ਕਰ ਦਿੱਤਾ। ਫੌਜ ਆ ਗਈ ਲੈ ਕਹਿੰਦਾ ਸਾਂਭੋ। ਆਪਣੇ ਪਿੰਡ ਦਾ ਕੋਈ ਬੰਦਾ ਦਾ ਸ਼ਹੀਦ ਵੀ ਹੋਇਆ ਸੀਗਾ? ਬਚ ਗਏ ਸੀ, ਆ ਗਏ ਸੀ। ਇੱਕ ਇੱਥੇ ਲੱਗਿਆ ਸੀਗਾ, ਅੱਛਾ ਉੱਥੇ ਹਸਪਤਾਲਾਂ 'ਚ ਪਏ ਰਹੇ ਸੀ, ਮਗਰੋਂ ਆਏ ਉਹ ਸ਼ਹੀਦ ਵੀ ਹੋ ਗਿਆ। ਕਿਹੜਾ ਕੋਈ ਸਾਨੂੰ ਬੰਦਾ ਜਾਂ ਬੁੜੀ ਆਪਣੀ ਐਸੀ ਜਿਹੜੀ ਫਿਰ ਨਾ ਪਹੁੰਚ ਸਕੀ, ਉੱਥੇ ਉਹਨਾਂ ਦੇ ਕਾਬੂ ਆ ਗਈ ਹੋਵੇ? ਨਹੀਂ ਇਹ ਨਹੀਂ ਪਤਾ ਬਈ। ਅੱਛਾ ਹਾਂ, ਹਾਂ। ਬੁੜੀਆਂ ਜਿਹੜੀਆਂ ਸੀ ਗੁਜਰਾਂ ਦੀਆਂ, ਉੱਥੇ ਗੁਜਰੇ ਸੀ ਬਹੁਤੇ ਮੁਸਲਮਾਨ। ਜੇ ਨਹੀਂ ਪੇਚ 'ਚ ਵੀ ਕੋਈ ਛਾਲਾਂ ਮਾਰ ਦਿੱਤੀ, ਆਪਣੀ ਜ਼ਿੰਦਗੀ ਦਾ ਖਾਤਮਾ ਕਰ ਲਿਆ। ਠੀਕ। ਕੈਂਪ ਆਪਣਾ ਕਿਹੜੀ ਜਗ੍ਹਾ ਲੱਗਾ ਸੀਗਾ ਉੱਥੇ? ਕੈਂਪ ਲੱਗਾ ਸਾਡਾ ਚਿਗਟੀ ਆ ਕੇ। ਚਿਗਟੀ? ਹਾਂ ਅੱਛਾ ਚਿਗਟੀਆਂ ਜੋ ਚੱਲੇ ਆ। ਰੋਟੀ ਪਾਣੀ ਵੀ ਦਿੰਦੇ ਸੀ ਉਹ ਕੈਂਪ ਕੌਣ ਵਾਲੇ? ਦਿੰਦਾ? ਕੋਈ ਵੀ ਨਹੀਂ, ਕੋਈ ਵੀ ਨਹੀਂ ਦਿੰਦੇ ਸੀ? ਹਾਂ ਆਪਣੇ ਆਪ ਤੇ ਕੈਂਪ ਦੇ ਵਿੱਚ ਫਿਰ ਕੀ ਸਿਕਿਉਰਿਟੀ ਮਿਲਦੀ ਸੀ ਤੁਹਾਨੂੰ? ਕੋਈ ਵੀ ਨਹੀਂ। ਹਾਂ ਬੈਠੇ ਸੀ ਉੱਥੇ, ਆਪਣਾ ਖਾ ਪੀ ਲੈਣਾ। ਹਾਂ ਜੇ ਕੋਈ 4 ਬੰਦੇ ਰਲੇ ਆ, ਜੇ ਮੁਸਲਮਾਨ ਨਹੀਂ ਹਾਂ ਕਿਸੇ ਡੰਗ ਰੋਟੀ ਦੇ ਦਿੱਤੀ, ਉਹ ਪੂਰੀ ਨਾ ਸੌਂਦੀ ਉਹ ਕਿੱਥੋਂ ਪੂਰੀ ਆਣੀ ਹੈ ਸੀ? ਜੀ। ਪਿੰਡੇ ਬਹੁਤ ਕਾਫਰਾ ਬਹੁਤ। ਮੈਂ ਸੁਣਿਆ ਕੋਈ ਚੌਧਰੀ ਟਾਈਪ ਬੰਦੇ ਵੀ ਆਉਂਦੇ ਹੁੰਦੇ ਸੀਗੇ ਕੈਂਪਾਂ ਦੇ ਵਿੱਚ, ਪੁੱਛਦੇ ਹੁੰਦੇ ਸੀ ਕੋਈ ਦੁੱਖ ਤਕਲੀਫ ਪਰੇਸ਼ਾਨੀ, ਰੋਟੀ ਪਾਣੀ ਵੀ ਦੇ ਕੇ ਜਾਂਦੇ ਉਹ ਵੀ ਪੁੱਛਦੇ ਜਿਹੜੇ ਮੁਸਲਮਾਨ ਹੀ ਸੀ, ਹੂੰ। ਉਹ ਦਿੰਦੇ ਰਹੇ ਆ, ਪਰ ਉਹ ਰੋਟੀ ਪੂਰੀ ਨਾ ਸੌਂਦੀ ਉਹ ਇੰਨੀ ਰੋਟੀ ਬੰਦੇ ਨੂੰ ਕਿੱਥੇ ਹੈ ਪੂਰੀ ਜੀ। ਆਉਂਦੀ ਹੈ? ਉਹਨੂੰ ਦੇਗਾਂ ਪਕਾਉਣੀਆਂ, ਚੌਲ ਦੇਣੇ ਲਿਆ ਕੇ ਏਦਾਂ ਕਰੀ ਕੁਰੀ ਗਏ ਆ। ਜਾਣੀ ਧੱਕੇ ਡੋਲੇ ਖਾਂਦੇ ਪਹੁੰਚ ਗਏ। ਪਹੁੰਚ ਗਿਆ ਜੀ। ਹਾਂ ਚਲੋ ਜੀ। ਬਿਆਸਾ ਦਰਿਆ ਤੇ ਆ ਕੇ ਕੈਂਪ ਲੱਗ ਗਿਆ ਸਾਡਾ। ਅੱਛਾ ਦਰਿਆਵੋਂ ਇੱਕ ਪੁਲ ਟੱਪ ਕੇ ਕੈਂਪ ਲਗਾ। ਉਹ ਤਾਂ ਅਸੀਂ ਫਿਰ ਮੁੜ ਕੇ ਫੇਰ ਦੇਖਿਆ ਜਦ ਅਸੀਂ ਆਏ ਹਾਂ। ਇੱਕ ਪਿੱਛੇ ਲੱਗਾ ਸੀ ਪੁਲ ਥੱਲੇ, ਹੂੰ ਉਹ ਜਗ੍ਹਾ ਬਹੁਤ ਨੀਵੀਂ ਸੀ। ਅੱਛਾ
ਪੁਲ ਹੋਊਗਾ ਉੱਥੇ 1 ਮੀਲ ਹਜੇ। ਹਾਂ ਉੱਥੇ ਪੁਲਿਸ ਦੇ ਬੰਦੇ ਖੜੇ ਫੌਜ ਦੇ, ਉਹ ਕਹਿੰਦੇ ਗੱਡੇ ਲਾਹੋ ਥੱਲੇ ਪੱਕੀ ਸੜਕ ਕੋਲੋਂ। ਹਾਂ ਗੱਡੇ ਥੱਲੇ ਲਾ ਤੇ ਬੁੜੇ ਨਾਲ ਨਾਲ ਤੁਰੇ ਆਏ। ਅੱਛਾ ਤੁਰੇ ਆਏ ਵਧੀ ਹੋਈ ਸੀ ਇਹਨਾਂ ਦੀ। ਹਾਂ ਜਿਸ ਵੇਲੇ ਪੁਲ ਕੋ ਆਏ ਬਹੁਤ ਤਗੜੇ ਤੇ ਚੜਾਤੇ, ਪਾਰ ਲੰਘ ਗਏ। ਰਾਤ ਨੂੰ ਮੀਂਹ ਲੱਗ ਪਿਆ। 8 ਦਿਨ 8 ਰਾਤ ਮੀਂਹ ਨਹੀਂ ਹਟਿਆ। ਅੱਛਾ ਰਾਤ ਦੇ ਬਾਰਿਸ਼ ਨਹੀਂ ਕਹਿੰਦੇ ਹਟੀ। ਹਾਂ। ਬਹੁਤ ਹੀ ਬੁਰੇ ਹਾਲ, ਬੁਰਾ ਹੀ ਹਾਲ। ਉਹ ਢੱਗੇ ਗਏ ਬੰਦਿਆਂ ਨੂੰ ਕੋਲ ਨੂੰ, ਅਸੀਂ ਤੁਹਾਨੂੰ ਖਾ ਲੈਣਾ ਹੈ। ਭੁੱਖੇ ਵਿਚਾਰੇ। ਭੁੱਖੇ ਬੁਰੇ ਹਾਲ। 8 ਦਿਨ ਜਾ ਕੇ ਮੀਂਹ ਹਟਿਆ ਤੇ ਇੰਨੇ ਨੇ ਉਹ ਕਿਆਰੇ ਹੁੰਦੇ ਸੀ ਖੂਹਾਂ ਦੇ, ਇੰਨੇ ਨੇ ਚੌੜੇ, 20 ਕਰਮਾਂ ਲੰਮੇ। ਅੱਛਾ ਉਹ ਉਹਨੀ ਜੱਟਾਂ ਦੇਣੇ 300 ਰੁਪਈਏ ਨੂੰ ਕਿਆਰਾ। ਉਹ 10 ਰੁਪਈਏ ਦੇ 10 ਗੰਨੇ ਆਉਣੇ ਕਮਾਦ ਦੇ। ਉਹ ਲਿਆ ਕੇ ਬੋਦਾਂ ਨੂੰ ਪਾ ਦੇਣੇ ਸੁੱਕੇ ਉਦਾਂ ਹੀ ਸਬੂਤੇ ਉਹ ਕਰਨ ਦਿਓ ਸਾਨੂੰ ਖਾਣ ਨੂੰ। ਕਦੀ ਉਹਨੀ ਰੌਲਾ ਪਾ ਦੇਣਾ, ਨਠਾ ਦੇਣੇ ਉਹਦੇ ਪੈਸੇ ਲੈ ਕੇ। ਅੱਛਾ ਜਿਸ ਵੇਲੇ ਲੈ ਲੈਣੇ ਤੇ ਸ਼ਾਇ ਵੀ ਨਹੀਂ ਦੇਣੀ, ਸ਼ਾਇ ਵੀ ਨਹੀਂ ਦੇਣੀ, ਨਠਾ ਦੇਣੇ, ਹਰਾ ਲਾਲਾ ਕਰ ਦੇਣੀ। ਪਿੱਛੋਂ ਕੰਧ ਆਈ ਹੈ ਸਿੱਧੀ ਪਾਣੀ ਦੀ ਖੜੀ। ਉਹ ਜਿਹੜਾ ਕਾਫਲਾ ਸੀ ਸਾਰਾ ਹੀ ਰੋੜ ਲਿਆ ਦਰਿਆ, ਸਾਰੇ ਦਾ ਸਾਰਾ ਹੀ। ਅੱਛਾ ਜੇ ਕੋਈ ਮੁੰਡਾ ਬਾਹਰ ਖੜਾ ਸੀ ਨੱਠ ਕੇ ਬਚਿਆ ਉਹ, ਤੇ ਨਹੀਂ ਸਾਰੇ ਦਾ ਸਾਰਾ ਹੀ। ਮੁਸੀਬਤ ਤੇ ਮੁਸੀਬਤ ਪਈ ਜਾਂਦੀ ਸੀ। ਉਹ ਗੱਡੇ ਬਾਲ ਜਿਹੜੇ ਉਹ ਦੁਹਾਈਆਂ ਪਾਉਣ ਸੀ ਦੇਖੇ। ਉਹ ਕਹਿੰਦਾ ਸਾਨੂੰ ਕੱਢ ਲਓ, ਕੱਢੇ ਉੱਥੇ ਕਿਹੜਾ ਦਰਿਆ ਮਾਰੇ ਠਾਠਾ ਲੈ ਗਿਆ। ਪਾਣੀ ਅੱਗੇ ਕਿਹਦਾ ਜ਼ੋਰ ਆ ਜੀ? ਲੈ ਇੱਥੇ ਫਿਰ ਉਹ ਭੇਡਾਂ ਸੀਆਂ, ਇੱਕ ਬੰਦੇ ਕੋਲ 100 ਭੇਡ, ਉਹ ਰੁਪਈਏ ਭੇਡ ਲਾਤੀ। ਅੱਛਾ ਉਹ ਲੈ ਲਾ ਭੁੱਖੇ ਮਰਨ ਲੱਗੇ, 2-3 ਘਰ ਵਾਲੇ। ਆਹ ਉੱਦਾਂ ਵੀ ਤਾਂ ਮਰਨ ਡਏ ਆ। 100 ਰੁਪਈਆ ਵੱਟ ਕੇ ਜੇਬ 'ਚ ਪਾ ਲੈਂਦੇ ਆ ਨਾ ਜੀ। ਹੋਰ ਵੀ ਕਿ ਰੁਪਈਆ ਪਾ ਲੈਣ ਚਲੋ ਰੁਪਈਏ ਦੀ ਕਦਰ ਵੀ ਚੰਗੀ ਸੀ, ਚੰਗੀ ਸੀ। ਉਹ ਭੇਡ ਕਰ ਲਏ ਜਿੱਦਾਂ ਖਾਈ ਗਏ ਉੱਦਾਂ ਸੌਈ ਗਏ। ਉੱਦਾਂ ਸੌਈ ਗਏ, ਬਿਮਾਰੀ ਆ ਗਈ, ਮਰੀ ਗਏ। ਅੱਛਾ ਬੁੜੇ ਕਹਿਣ ਹੁਣ ਤੇ ਕਬਰਾਂ ਕਿੱਥੇ ਕੱਢੀਏ, ਦਰਿਆ ਸਿੱਟੀ ਦਰਿਆ ਦਾ ਕਰੀ ਜਾਓ। ਇੰਨੇ ਬੰਦੇ ਕੋਈ ਜਨਾਜ਼ਾ ਨਹੀਂ ਦੇਖ ਲਓ ਨਾ ਕੁਛ ਵੀ ਨਹੀਂ। ਉਹ 10 ਨੂੰ ਲੈ ਕੇ ਜਾਣ ਆਉਂਦੇ ਨੇ 20 ਹੋਏ ਉਹ। ਅੱਛਾ ਉਹ 20 ਨੂੰ ਲੈ ਕੇ ਜਾਣ ਆਉਂਦੇ 50 ਹੋਏ ਉਹ। ਬਹੁਤ ਉੱਥੇ ਬਿਮਾਰੀ ਪਈ ਆ, ਬਹੁਤ ਬਿਮਾਰੀ ਪਈ। ਫਿਰ ਉੱਥੋਂ ਕਾਫਲਾ ਠਾਲਿਆ ਜਾ ਕੇ, ਉਹਨੂੰ ਬਾਹਰ ਕੱਢਿਆ ਜਾ ਕੇ, ਬਹੁਤ ਮੁਸੀਬਤਾਂ ਕੱਟੀਆਂ। ਤੇ ਉੱਥੇ ਦਰਿਆ, ਉੱਥੇ ਘਰਾਂ ਦੇ ਘਰ ਖਾਲੀ ਹੋ ਗਏ, ਰਿਹਾ ਹੀ ਕੋਈ ਨਹੀਂ। ਦਰਿਆ ਦੇ ਵਿੱਚੋਂ ਫਿਰ ਉਹਨਾਂ ਨੇ ਇਮਦਾਦ ਕੀਤੀ, ਕਿਸੇ ਨੇ ਕੱਢੇ ਬੰਦੇ। ਉਹ ਭਲਾ ਅੱਲਾ ਦੇ ਬੰਦਿਆਂ ਤਾਂ ਪਾਣੀ ਮਾਰਦਾ ਲਪੇਟੇ, ਖੌਫ ਆਉਂਦਾ ਸੀ ਦਰਿਆ। ਦਰਿਆ ਕਿਹੜਾ ਸੀ ਬਜ਼ੁਰਗੋ? ਬਿਆਸਾ। ਨਹੀਂ ਕਹਿੰਦੇ ਨੇ ਕਿ ਉਹ ਤਾਰੂਆਂ ਨੇ ਇਮਦਾਦ ਕੀਤੀ ਸੀ। ਨਹੀਂ ਸਭ ਝੂਠ ਆ। ਅੱਛਾ ਜੀ। ਜਿਆਦਾ ਪੌਦੇ ਦੀ ਨਾ ਇਹ ਦੁਹਾਈ ਪਾਉਂਦੇ ਸੀ, ਉਹ ਸਾਨੂੰ ਬਚਾ ਲਓ, ਬਚਾਵੇ ਨੂੰ ਤਾਂ ਕੋਈ ਛਡਾ ਲੂਗਾ। ਪਾਣੀ ਅੱਗੇ ਕਿਹਦਾ ਜ਼ੋਰ ਆ ਜੀ? ਪਾਣੀ ਤੋਂ ਕਿਹਨੇ ਬਚਾਣਾ? ਪਾਣੀ ਦਰਿਆ ਚੜਿਆ, ਨਾਲੇ ਭੁੱਖੇ ਬੰਦੇ ਜਿਹੜੇ ਥਿਆਏ ਭੁੱਖੇ, ਉਹਨਾਂ ਦੇ ਪੇਟ 'ਚ ਕੁਝ ਨਹੀਂ, ਉਹਨਾਂ ਨੇ ਜ਼ੋਰ ਲਾ ਕੇ ਕਿੱਥੇ ਤਰਾਕੀ ਉਹਨਾਂ ਕੋਲ ਹੋਣੀ ਵਿਚਾਰਿਆਂ ਕੋਲ। ਹਰ ਘਰ ਦੀ, ਹਰ ਬੰਦੇ ਦੀ ਇੱਕ ਵੱਖਰੀ ਦਾਸਤਾਨ ਆ ਵੰਡ ਵੇਲੇ ਦੀ। ਹਾਂ ਜਿਸ ਬੰਦੇ ਕੋਲੋਂ ਵੀ ਸੁਣੋ ਇੱਕ ਨਵਾਂ ਹੀ ਦਰਦ ਪੈਦਾ ਹੁੰਦਾ। ਲੋ ਬਜ਼ੁਰਗੋ ਸਾਨੂੰ ਇਹ ਦੱਸੋ, ਧਰਤੀ ਪੰਜਾਬ ਦੀ 'ਚ ਤੁਸੀਂ ਰਹਿ ਕੇ ਆਏ ਹੋ, ਇੱਥੇ ਵੀ ਪੰਜਾਬ 'ਚ ਹੀ ਰਹਿ ਰਹੇ ਹੋ, ਇੱਥੇ ਦੇ ਪੰਜਾਬ 'ਚ ਤੇ ਉੱਥੇ ਦੇ ਪੰਜਾਬ 'ਚ ਤੁਹਾਨੂੰ ਬਾਅਦ ਜਾਂ ਕੀ ਫਰਕ ਮਹਿਸੂਸ ਹੋਇਆ? ਬਹੁਤ ਫਰਕ ਰਹਿਤ ਬਹਿਤ ਦਾ ਫਰਕ, ਲੋਕਾਂ ਦਾ ਰਹਿਤ ਦਾ, ਹਰ ਚੀਜ਼ ਦਾ ਫਰਕ ਇੱਥੇ ਦਾ ਉੱਥੇ। ਉਸ ਵੇਲੇ ਜਿਸ ਵੇਲੇ ਦੁਨੀਆ ਸਾਂਝੀ ਵੱਸਦੀ ਸੀ, ਉਹ ਇੱਕ ਦੂਜੇ ਦਾ ਅਹਿਸਾਸ ਕਰਦੇ ਸੀ, ਇੱਜ਼ਤ ਦੇ ਸਾਂਝੀ ਸੀ। ਅੱਛਾ ਇੱਥੇ ਮੁਸਲਮਾਨ ਸਾਰੇ ਜਿਹਦਾ ਕੋਈ ਹੈ ਸਾਂਝੀ, ਕਿਸੇ ਦਾ ਕੋਈ ਨਹੀਂ ਸਾਂਝੀ ਹੈਗਾ। ਤੇ ਉੱਥੇ ਮਜ਼ਾਕ ਆ, ਸੋਨਾ ਪਾ ਕੇ ਬੁੜੀ ਕੁੜੀ ਇਕੱਲੀ ਤੁਰੀ ਜਾਵੇ, ਕੋਈ ਪੁੱਛਦਾ ਸੀ? ਹਯਾ ਵੀ ਬਹੁਤ ਸੀ। ਤਦੇ ਸਨ ਇਹ ਨਾ ਸੀ, ਇਹ ਤਾਂ ਹੀ ਨਾ ਸੀ ਗੱਲ। ਸਾਂਝੀਆਂ ਧੀਆਂ ਭੈਣਾਂ। ਹਾਂ ਇਹਨਾਂ ਨੂੰ ਉਹ ਗੱਲ ਸੁਣਾਓ ਜਿਹੜੇ ਉਹ ਆਏ ਸੀਗੇ ਬਦਮਾਸ਼ ਸਿੱਖ। ਹਾਂ ਉਹਦਾ ਤਾਂ ਜੈਲਾ। ਹਾਂ ਉਹਦਾ ਤਾਂ ਜੈਲਾ। ਅੱਛਾ ਉਹ ਇਸ਼ਤਿਹਾਰੀ ਸੀ। ਇਸ਼ਤਿਹਾਰੀ ਸੀਗੇ, ਸਿੱਖ ਸੀਗੇ? ਸਿੱਖ ਸੀ, ਜੱਟ। ਉਹ ਸੀਗੇ ਇਸ਼ਤਿਹਾਰੀ। ਤਾਂ ਉਹ ਨਾ ਰੋਟੀ ਮੁਸਲਮਾਨਾਂ ਨੂੰ ਖਾਂਦੇ ਸੀ। ਅੱਛਾ ਭੁੱਖੇ ਤਾਂ ਮਰ ਜਾਣ, ਉਹਨਾਂ ਦੀ ਰੋਟੀ ਨਾ ਖਾਂਦੇ, ਹਾਂ ਉਹਨਾਂ ਦੇ ਭੇਜਦੇ ਹੀ ਨਾ ਸੀ। ਅੱਛਾ ਉਹਨਾਂ ਦਾ ਮੁਰੱਬਾ ਆਰਾਮ ਰੱਖਿਆ ਆਇਆ ਸੀ। ਅੱਛਾ ਇੱਕ ਉਹਨੇ ਮਾਰਿਆ ਤਾਂ ਸਾਡੇ ਪਿੰਡ ਖੂਹ 'ਚ ਲਿਆ ਕੇ ਸਿੱਟਿਆ, ਸਨ ਮਾਰ ਬੰਦਾ ਮਾਰ ਕੇ। ਲੰਬੜਦਾਰ ਮਾਰਤਾ। ਹਾਂ ਉਹ ਸਾਡਾ ਖੂਹ ਚੱਲਦਾ ਸੀਗਾ, ਸਿਆਣੇ ਸੀਗੇ ਉੱਥੇ ਜਾਣਦੇ ਸੀ। ਕਹਿੰਦੇ ਇੱਕ ਨੂੰ ਤਾਂ ਮੁਰੱਬਾ ਦੇ ਆਏ ਅਸੀਂ। ਅੱਛਾ ਚਲੋ ਅਗੇ ਠੀਕ ਆ, ਨਾਤੇ ਨੂਤੇ ਲਾ ਕੇ ਨਿਕਲ ਗਏ। ਫਿਰ ਉਹ ਤੁਰੇ ਆਉਂਦੇ ਆ ਤੇ ਪਿੰਡ ਸਾ ਝੀਰਾਂ ਵਾਲੀ। ਅੱਛਾ ਝੀਰ ਉੱਥੇ ਬਹੁਤ ਸੀ। ਭੁੱਖੇ 2 ਜਿਹੜੇ ਬੁੱਕਰਾਂ ਮਾਰੀਆਂ। ਉਹ ਕਹਿੰਦੇ ਉਹਨਾਂ ਨੂੰ ਪੁੱਛਦੇ ਆ ਕੋਈ ਮੁਸਲਮਾਨਾਂ ਦਾ ਘਰ ਹੈਗਾ ਇੱਥੇ? ਅੱਛਾ ਝੀਰਾਂ ਵਾਲੀ ਪਿੰਡ ਜਾ ਕੇ? ਹਾਂ। ਅੱਛਾ
ਉਹ ਕਹਿੰਦੇ ਹੈਗਾ ਆ। ਹਾਂ ਜਾਂ ਸੀਗਾ ਉਹ ਭਰਾਈਆਂ ਦਾ ਤੇ ਜਾਂ ਸਭ ਵਕੀਲਾਂ ਦਾ। ਅੱਛਾ ਕਹਿੰਦੇ ਉਹਦੀ ਮਾਈ ਬੈਠੀ, ਹਾਂ ਉਹ ਆ ਘਰ ਉਹਨਾਂ ਦਾ। ਠੀਕ ਆ, ਫਿਰ ਚਲੇ ਗਏ। ਮਾਈ ਦਾ ਮੂੰਹ ਹੈ ਨਹੀਂ ਤਾਂ ਪਿੱਛੋਂ ਤੁਰੇ ਆਏ। ਮਾਈ ਬੈਠੀ ਹੈ ਇੱਦਾਂ। ਅੱਛਾ ਮਾਈ ਕਹਿੰਦੀ ਹਾਂ, ਜਦ ਦੇਖੇ ਹੈ ਤਾਂ ਗੁੰਮ ਹੋ ਗਈ। ਕਹਿੰਦੇ ਮਾਈ ਸਾਨੂੰ ਭੁੱਖ ਲੱਗੀ, ਰੋਟੀ ਪਕਾ। ਰੋਟੀ ਪਕਾ ਦੇ। ਉਹ ਕਹਿੰਦੀ ਅੱਛਾ ਪੁੱਤ ਰੋਟੀ ਪਕਾਉਣੀ। ਇਹ ਦੱਸ ਵੀ ਤੈਨੂੰ ਕੀ ਗੱਲ? ਉਹ ਕਹਿੰਦੀ ਕੋਈ ਨਹੀਂ। ਕਹਿੰਦੀ ਗੱਲ ਹੈਗੀ ਹੈ। ਉਹ ਕਹਿੰਦੀ ਕੋਈ ਗੱਲ ਨਹੀਂ, ਗੱਲ ਕਿ ਹੈਗੀ ਦੱਸ ਦੇ। ਹਾਂ ਉਹ ਦੱਸੇ ਨਾ, ਉਹ ਫਿਰ ਘੂਰੀ ਉਹ ਨਹੀਂ ਦੱਸ। ਕਹਿੰਦੇ ਹੂੰ, ਉਹ ਕਹਿ ਲੱਗੀ ਉਹ ਜਿਹੜਾ ਚੁਬਾਰਾ ਆ ਕਿ ਹਾਂ ਹੈਗਾ, ਉਹ ਕਿ ਬਾਹਮਣ ਦਾ ਆ। ਹੂੰ ਉਹ ਤੋਂ ਅਸੀਂ ਕਰਜ਼ਾ ਲਿਆ ਆ ਹੂੰ ਤੇ ਕਰਜ਼ਾ ਦੇ ਨਹੀਂ ਹੁੰਦਾ। ਭੈਣ ਤੁਹਾਡੀ ਜਵਾਨ ਹੋ ਗਈ ਹੈ। ਹਾਂ ਉਹ ਮੁੰਡਾ ਕਹਿੰਦਾ ਜੀ ਸਾਨੂੰ ਮੈਨੂੰ ਕੁੜੀ ਦਿਓ ਆਪਣੀ। ਅੱਛਾ ਉਹ ਕਹਿੰਦੀ ਠੀਕ ਹੋ, ਕੋਈ ਗੱਲ ਨਹੀਂ, ਤੂੰ ਰੋਟੀ ਪਕਾ ਜਾ ਚੜੇ ਚੁਬਾਰੇ 'ਤੇ। ਹੂੰ ਬਾਹਮਣ 'ਤੇ ਆਓ ਜੀ ਆਓ, ਸਰਦਾਰ ਜੀ ਆਓ ਗਏ, ਆ ਗਏ ਜੀ ਆ ਗਏ। ਸੁਣਾਓ ਤੁਹਾਡੇ ਕੀ ਬੱਚੇ? ਇੱਕ ਬੱਚਾ ਇੱਕ ਬੱਚੀ। ਅੱਛਾ ਬੱਚੇ ਦਾ ਕਿਤੇ ਕੀਤਾ? ਹੂੰ ਉਹ ਬੱਚੇ ਦਾ ਜੀ ਉਹ ਕੁੜੀ ਸੀ ਨਾ ਉਹਨਾਂ ਦੀ ਮੁਸਲਮਾਨ ਦੀ। ਉਹ ਕਹਿੰਦਾ ਮੈਂ ਉਹ ਵੀ ਰਹਿਣਾ। ਕਹਿੰਦੇ ਠੀਕ ਆ, ਮੁਸਲਮਾਨ ਦਾ ਕੰਮ ਕੀ ਇੱਥੇ ਰਹਿ ਜਾਣਾ? ਮਾਰੋ ਤਾਂ ਕਹਿੰਦੇ ਹਾਕ ਜੀ ਬੱਚੀ ਨੂੰ ਮਾਰੀ। ਹਾਕ ਆ ਗਏ ਤਾਂ ਦੋਵੇਂ ਜਣੇ। ਆਇਆ ਬੱਚਾ ਮਾਰੀ ਗੋਲੀ, ਉਹ ਮਾਰ ਲਾ ਗੋਲੀ ਮਾਰਤੀ। ਉਹ ਮਾਰ ਲਾ ਕੁੜੀ ਲਾ ਦੇ ਮੋਹਰੇ। ਚੱਲ ਕਹਿੰਦੇ ਲੱਗ ਮੋਹਰੇ। ਉਹ ਬਾਹਮਣੀ ਫਿਰ ਨਾਲੇ ਰਹੀ ਆ। ਅੱਛਾ ਉਹਨਾਂ ਦੇ। ਹਾਂ ਨਾਲੇ ਰਹੀ ਆ। ਹਾਂ ਫਿਰ ਪੈ ਗਿਆ ਉਹਨਾਂ ਨੂੰ ਘੇਰਾ। ਹਾਂ ਉਹ ਕਹਿੰਦੀ ਹੁਣ ਮੈਂ ਪਿੱਛਾ ਮੁੜ ਕੇ ਰਫਲ ਗੋਲੀ ਮਾਰ ਕੇ ਚੱਲ ਗਾਂ ਗਏ। ਜਾਨੂੰ ਯਾਰੇ ਸਾਡੇ ਤਾਂ ਗੱਲ ਜਾਣੇ। ਗੋਲੀ ਕਿਹਦੇ ਮਾਰੀ? ਉਹਨੀ ਆਪ ਹੀ ਆਪੇ ਆਪਣੇ ਮਾਰ ਲਈ। ਬਾਹਮਣੀ ਦੇ ਬਾਹਮਣੀ ਦੇ। ਅੱਛਾ ਮਾਰਤੀ। ਉਹ ਜਿਹੜੀ ਉਹ ਧੀ ਲੈ ਆਂਦੀ ਸੀ ਬਾਹਮਣ ਦੀ ਧੀ ਉਹ ਸੀ। ਬੁੜੀ ਕਹਿੰਦੀ ਪੁੱਤ ਰੋਟੀ, ਕਹਿੰਦੇ ਰੋਟੀ ਅਸੀਂ ਖਾ ਲਈ ਆ, ਹਾਂ ਛੁਆਰਾ ਲਾਇਆ ਆ ਤਾਂ ਉਹਦੀ ਆ ਲੈ ਚੱਲੇ ਆ। ਅੱਛਾ ਅੱਛਾ ਉਹ ਤਾਂ ਇੱਦਾਂ ਦੀ ਹਮਦਰਦੀ ਸੀ ਮੁਸਲਮਾਨਾਂ ਇੰਨੇ ਦੀ। ਹਮਦਰਦ ਹੁੰਦੇ ਐਡੀ ਜਾਸਤੀ। ਮਤਲਬ ਜ਼ਿਆਦਤੀ ਨਹੀਂ ਹੋਣ ਦਿੰਦੇ ਸੀ, ਭਾਵੇਂ ਕਿਹਦੇ ਨਾਲ ਮਰਜ਼ੀ ਹੋਵੇ। ਫਿਰ ਤਾਂ ਹੀ ਇੰਨਾ ਦੇਰ ਮਤਲਬ ਇਕੱਠੀ ਚੱਲ ਗਏ, ਨਹੀਂ ਤਾਂ ਮੈਂ ਕਿਹਾ ਉਹ ਤੁਰੇ ਫਿਰਦੇ ਹੋਣ ਕੁੜੀਆਂ ਰੋਟੀ ਲੈ ਕੇ ਬਾਹਰ ਨਹੀਂ ਆ ਗੁਜਰਾਂ ਦੇ ਰਵਾਜੇ ਤੇ ਰੋਟੀ ਬਾਹਰ ਲੈ ਕੇ ਬਾਹਰ ਲੈ ਕੇ ਜਾਂਦਾ। ਮਜ਼ਾਲ ਹੈ। ਹਾਂ ਕਹਿਣਾ ਭੈਣ ਹਾਂ ਜੀ ਰੋਟੀ ਇੱਥੇ ਰੱਖ, ਕਿਉਂ ਪਰੇ ਜਾ ਕੇ ਬਹਿ ਜਾ। ਹਾਂ ਰੋਟੀ ਖਾਣੀ, ਲੱਸੀ ਪੀਣੀ, 10 ਰੁਪਏ ਹੋਣੇ ਛਾਪੇ 'ਚ ਰੱਖ ਦੇਣੇ। ਹਾਂ ਉਹ ਭਰਾਵਾਂ ਨੂੰ ਦੱਸਦੇ ਵੀ ਫਲਾਨੇ ਸੇ ਅੱਛਾ ਕਿ ਉਹ ਤੈਨੂੰ ਘੂਰੂਗੇ ਨਾ। ਘੂਰੂਗੇ ਨਾ। ਹੈ ਜੀ ਹਾਂ ਇੱਜ਼ਤ ਦੇ ਸਾਂਝੀ ਸੀ। ਇੱਜ਼ਤ ਦੇ ਸਾਂਝੀ ਸੀ। ਹਾਂ ਇਹਨੂੰ ਪੁੱਛ ਲਈ ਨੰਬਰ ਰਸ਼ੀਦ ਨੂੰ। ਹਾਂ ਕਹਿੰਦਾ ਸਾਡਾ ਹੱਟ ਚੱਲੇ। ਅੱਛਾ ਮੁਹੰਮਦ ਹੁਸੈਨ ਨੱਕੇ ਮੋੜੇ ਤੋਂ ਮੈਂ ਖੂਹ ਚਲਾਵਾਂ। ਹਾਂ ਦੋਏ ਆ ਗਏ। ਅੱਛਾ ਆਉਂਦਿਆਂ ਨੇ ਕਿ ਬੋਲ ਟੱਕ ਦਿੱਤੇ, ਅੱਛਾ ਖੜੇ ਕਰ ਦਿੱਤੇ। ਉਹ ਪਾਣੀ ਮਰ ਗਿਆ ਜਿਹੜਾ ਜਾਂਦਾ ਸੀ। ਹੂੰ ਮੁਹੰਮਦ ਹੁਸੈਨ ਆਇਆ। ਹਾਂ ਜੀ ਅਸੀਂ ਕਹਿੰਦੇ ਵੀ ਦੁਆ ਸਲਾਮ। ਉਹ ਜਾਣਦੇ ਸੀ। ਕਹਿੰਦੇ ਰੋਟੀ ਲਿਆ ਜਾ ਕੇ ਅਸੀਂ ਹੱਥਾਂ ਅਸੀਂ ਕਾਹਨੂੰ ਮਾਰੀਏ, ਹੂੰ ਜਦ ਆਪੇ ਪਾਣੀ ਮਰੂਗਾ ਤਾਂ ਆਪੇ ਆਊਗਾ। ਹੂੰ ਰੋਟੀ ਲਿਆ ਜਾ ਕੇ ਤਾਂ ਕਹੀ ਦੇ ਜਾ ਸਾਨੂੰ। ਅੱਛਾ ਅਸੀਂ ਮੋੜਦੇ ਨੱਕੇ ਤਾਂ ਰੋਟੀ ਲੈ ਕੇ 5 ਦਿਨ ਰੋਟੀ ਇਹ ਜਾਂਦੇ ਰਹੇ ਉੱਥੇ। ਹੂੰ ਉਹ ਦਰਖਤ ਨਾਲ ਟੰਗ ਗਿਆ, ਹਾਕ ਨਾ ਸਾਨੂੰ ਮਾਰੇ। ਹੂੰ ਪੁਰਾਣੇ ਭਾਂਡੇ ਲੈ ਜਾਓ, ਨਵੇਂ ਉੱਥੇ ਟੰਗ ਜਾਏ। 5 ਦਿਨ ਕਹਿੰਦੇ ਅਸੀਂ ਉਹਨਾਂ ਨੂੰ ਕਿਹਾ ਕਿ ਹੁਣ ਸਾਡਾ ਸੇਕਾ ਮੁੱਕ ਗਿਆ। ਹੂੰ ਕਹਿੰਦੇ ਹੁਣ ਤੇ ਫਲਾਨੀਆਂ ਜੋ ਨਾ ਕੋਈ ਝਣ ਕੇ ਛੱਡੋ ਕਰੇ। ਉਹ ਤਾਂ ਬੰਦੇ ਇੱਦਾਂ ਦੇ ਇੱਥੇ ਹੁਣ ਬੱਚੇ ਮੁੰਡੇ ਕਾ ਉਹ ਛੱਡੋ ਸਿੱਖਾਂ ਦਾ ਕੀ ਨਾਂ ਲੈਂਦੇ। ਸਿੱਖੋ ਵਫਾਦਾਰ ਸੇ। ਵਫਾਦਾਰ ਸੇ। ਦੇਖੋ ਤੁਹਾਨੂੰ ਤਾਂ ਹੁਣ ਪਤਾ, ਤੁਸੀਂ ਤਾਂ ਵਿੱਚ ਰਹਿ ਕੇ ਆਏ ਆ। ਵਫਾਦਾਰ ਸੇ। ਸਾਡੇ ਸੁਣੀਆਂ ਸੁਣਾਈਆਂ ਗੱਲਾਂ ਆ। ਹੁਣ ਫਰੀਦ ਨੂਰੂ, ਫਰੀਦ ਦਾ ਤਾਂ ਹਮਜਮਾਚੀ ਸੀ। ਫਰੀਦ ਦੀ ਘੋੜਦਾ ਤਾਂ ਉਹਦਾ ਵੀ ਘੋੜਦਾ ਫਿਰ ਬਦਮਾਸ਼ੀ 'ਚ ਹੋਇਆ ਨਾ ਤਾਂ ਬਹੁਤ ਜਾਣਦੇ ਸੀ। ਹਾਂ ਇਹਨੇ ਪੁੱਛਿਆ ਰੋਟੀ ਟੋਕਾ ਕਿ ਜਾਂ ਖੂਹ 'ਤੇ ਨਹਾਉਣਾ। ਕਹਿੰਦੇ ਰੋਟੀ ਟੋਕਾ ਕੀ ਖਾਧਾ ਹੈ, ਨਹਾ ਕੇ ਨਿਕਲ ਗਏ। ਇੱਕ ਘੁੰਮਣਿਆ ਸਾਡੀ ਜਿਹੜੀ ਪਾਣੀ ਜਾਂਦੇ ਸੀ, ਉਹਦਾ ਸਾਡੂ ਸੋ ਵੀ ਮੂੰਹ ਮਾਰਦਾ ਫੜਾਉਣ ਦਾ, ਮਰਬਾ ਨਾਮ ਦਾ, ਵੀ ਮੈਨੂੰ ਲੱਭ ਜਾ। ਹਾਂ ਉਹ ਵੀ ਰਾਤ ਨੂੰ ਚੱਕਿਆ, ਉਹਨੂੰ ਚੱਕ ਕੇ ਮਾਰ ਕੇ ਹੋ ਗਏ। ਤੇ ਗੱਦਾਰ ਬੰਦੇ ਨੂੰ ਤਾਂ ਨਹੀਂ ਛੱਡਦੇ। ਗੱਦਾਰ ਨੂੰ ਨਾ ਛੱਡਦੇ। ਤੇ ਬਜ਼ੁਰਗੋ ਮਾਸ਼ਾਅੱਲਾ ਬੜੀਆਂ ਸੋਹਣੀਆਂ ਗੱਲਾਂ, ਬੜਾ ਨੌਲੇਜ ਤੁਹਾਡੇ ਕੋਲੋਂ ਮਿਲ ਰਿਹਾ ਸਾਨੂੰ ਵੀ। ਬਹੁਤ ਨਵੀਆਂ ਗੱਲਾਂ ਸੁਣੀਆਂ। ਸਾਨੂੰ ਥੋੜ੍ਹਾ ਜਿਹਾ ਇਹ ਦੱਸੋ ਵੀ ਆਪਣੇ ਉੱਥੇ ਦੀ ਫਸਲ ਖੇਤੀਬਾੜੀ ਕੈਸੀ ਸੀ, ਪਾਣੀ ਕੈਸਾ ਸਾ, ਮਤਲਬ ਕੀ ਹਿਸਾਬ ਕਿਤਾਬ ਸੀ ਉੱਥੇ ਦਾ ਪਾਣੀ ਤਾਂ ਸੀਗਾ ਸ਼ਹਿਦ ਵਰਗਾ, ਕਹਿੰਦੇ ਮਿੱਠਾ ਘੇ ਵਰਗਾ ਹੀ ਸੀਗਾ। ਘੇ ਵਰਗਾ। ਹਾਂ ਤਾਂ ਸਾਡਾ ਦੁੱਧ ਹਾਂ ਤਾਂ ਤੁਹਾਡਾ ਪਾਣੀ ਇੱਕ ਬਰਾਬਰ ਆ। ਇੰਨਾ ਫਰਕ ਸੀਗਾ। ਹੂੰ ਤੁਹਾਡਾ ਜਿਹੜਾ ਸੀਗਾ ਨਾ ਇਲਾਕਾ ਪੁਰਕਵਾਲ ਦਾ, ਹਾਂ ਦੁਗਰੀ ਸਾਧੋਵਾਲ, ਹਾਂ ਬੁੜਿਆਂ ਦੱਸਣਾ ਵੀ ਸਾਡਾ ਘੇ ਉੱਥੇ ਦੀ ਲੱਸੀ ਹਾਂ ਤੁਹਾਡੀ ਐਡੀ ਜਿਹੜੀ ਜ਼ੋਰਵਾਰ ਸੀ। ਇਹ ਬਿਲਕੁਲ ਸਾਡੀ ਦਾਦੀ ਵੀ ਦੱਸਦੇ ਹੁੰਦੀ ਸੀ ਵੀ ਦੇਸ਼ ਦਾ ਜਿਹੜਾ ਪਾਣੀ ਸੀ ਉੱਥੇ ਦੇ ਘੇ ਨਾਲੋਂ
ਤਾਕਤਵਰ ਸੀ ਫਸਲ ਸਾਡੇ ਹੁੰਦੀ ਸੀ ਬਹੁਤ, ਹਾਂ ਤੁਹਾਡੇ ਫਸਲ ਨਾ ਸਾਡੀ। ਕਿਹੜੀ ਪਹਾੜੀ ਇਲਾਕਾ ਸੀ ਨਾ। ਕਿਹੜੀ ਫਸਲ ਬੀਜਦੇ ਸੀ? ਸਾਡੇ ਮੱਕੀ, ਕਮਾਦੀ ਦੇ ਨੇਰ ਪੈ ਜਾਂਦੇ ਸੀ, ਅੱਛਾ ਬਹੁਤ ਕਮਾਦ ਹੁੰਦੇ ਸੀ। ਹੂੰ। ਸਾਰਾ ਸਿਆਲ ਮਿਲ ਕੇ ਢੁਣੀ ਫਗਵਾੜੇ ਅੱਛਾ ਫਗਵਾੜੇ ਮਿਲ ਹੁੰਦੀ ਮਿਲ ਹੁੰਦੀ ਸੀ, ਬਹੁਤ ਭਾਰੀ, ਇੱਥੇ ਢੋਈ ਜਾਣੀ। ਹਾਂ ਤਾਂ ਤੁਹਾਡੇ ਨਾਲ ਤੋਂ ਜੀ ਇੰਨੀ ਫਸਲ, ਤੁਹਾਡਾ ਪਹਾੜੀ ਜਿਹਾ ਇਲਾਕਾ ਸੀ ਹਾਂ ਪਹਾੜੀ ਇਲਾਕਾ ਸੀ। ਨਾ, ਐਵੇਂ ਥੋੜ੍ਹੀ ਥੋੜ੍ਹੀਆਂ ਕਨਾਲ ਥਾਂ ਬੀਜਣਾ ਤੁਸੀਂ ਕਮਾਦੀ ਦਾ, ਹਾਂ ਉਹ ਗੁੱਡੀ ਜਾਣਾ, ਸੁੱਕਾ ਨਾ ਪਾਣੀ ਨਾ ਧਾਣੀ, ਗੁੱਡ ਆਕੋ ਪੱਤੇ ਟਾਹਲੀਆਂ ਵੱਢ ਵਿੱਚ ਛੱਡ ਦੇਣੇ। ਹਾਂ ਜਦ ਸਾਉਣ ਭਾਦੋਂ ਹੋਣਾ ਉਹ ਚੱਕ ਕੇ ਬਾਹਰ ਛੱਡ ਦੇਣੇ, ਹਾਂ ਕਮਾਦੀ ਨਿਕਲ ਜਾਣਾ। ਇਦਾਂ ਹੀ ਹੈ ਜੀ ਇੱਦਾਂ ਦੀ ਸਾਡੇ ਨਾਲ ਫਸਲ ਬਹੁਤ ਹੁੰਦੀ ਸੀ। ਚਲੋ ਜੀ, ਬਹੁਤ ਸ਼ੁਕਰੀਆ ਤੁਹਾਡੀ, ਬਹੁਤ ਮਿਹਰਬਾਨੀ, ਸਾਨੂੰ ਮਤਲਬ ਇੰਨੀਆਂ ਤੁਸੀਂ ਵਧੀਆ ਗੱਲਾਂ ਦੱਸੀਆਂ। ਤੇ ਕਿਤੇ ਫੇਰ ਟਾਈਮ ਮਿਲਿਆ ਇਨਸ਼ਾਅੱਲਾ ਤੁਹਾਡੇ ਨਾਲ ਫੇਰ ਰਾਬਤਾ ਕਰਾਂਗੇ।